ਤੇ ਇਹ ਫਤਿਹਵਾਲੀ ਇਸ ਲਿਹਾਜ਼ ਨਾਲ ਬੜਾ ਇਤਿਹਾਸਿਕ ਤੇ ਤਾਰੀਖੀ ਪਿੰਡ ਹੈ ਕਿ ਇਸ ਪਿੰਡ ਦੇ ਵਿੱਚ ਸਿੱਖ ਇਤਿਹਾਸ ਤੇ ਗੁਰੂਆਂ ਦੇ ਖਾਸ ਕਰਕੇ ਇਤਿਹਾਸ ਦੇ ਬੜੇ ਵੱਡੇ ਬੰਦੇ ਪ੍ਰੋਫੈਸਰ ਸਾਹਿਬ ਸਿੰਘ ਜਿਹੜੇ ਨੇ ਉਹ ਪੈਦਾ ਹੋਏ ਸਨ ਜੀ। ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜਿਹੜਾ ਨਾਂ ਹੈ ਉਹ ਜਦੋਂ ਜ਼ੁਬਾਨ ਤੇ ਆਉਂਦਾ ਹੈ ਤੇ ਉਹਦੇ ਨਾਲ ਹੀ ਪੂਰੀ ਜਿਹੜੀ ਗੁਰੂਆਂ ਦੇ ਇਤਿਹਾਸ ਦੀ ਉਹਨਾਂ ਦੀ ਖੋਜ ਹੈ ਉਹ ਸਾਰੀ ਸਾਹਮਣੇ ਆ ਜਾਂਦੀ ਹੈ। ਇਹ ਪਿੰਡ ਜਿਹੜਾ ਭਿੰਡਰ ਗੋਤਰੇ ਜੱਟਾਂ ਦਾ ਹੀ ਪਿੰਡ ਹੈ ਜੀ ਔਰ ਇਹ ਉਸ 12 ਪਿੰਡਾਂ ਦੀ ਬੈਲਟ ਦਾ ਹਿੱਸਾ ਹੈ ਜਿਹਦੇ ਵਿੱਚ ਭੂਰੇ ਕੇ, ਫਤਿਹਵਾਲੀ, ਮੰਜੇ ਤੋੜ, ਦਾਤੇਵਾਲ, ਮੋਹਣ ਵਾਲੀ, ਤਲਵੰਡੀ ਭਿੰਡਰਾਂ, ਹੱਲੋਵਾਲ, ਗਿੱਗੇ ਵਾਲੀ, ਫਤਿਹ ਕੀ, ਮੱਤੇ ਕੇ ਥਰਪਾਲ, ਰਈਆ ਖਾਸ ਤੇ ਜੂਨ ਭਿੰਡਰ ਤੇ ਆਖਰੀ ਪਿੰਡ ਜਿਹੜਾ ਬਾਠਾਂ ਵਾਲਾ ਸ਼ਾਮਲ। ਇਸ ਪਿੰਡ ਦੇ ਹੀਰਾ ਆਨੰਦ ਦੇ ਘਰ ਨੱਥੂ ਰਾਮ ਨਾਮੀ ਬੱਚਾ 16 ਫਰਵਰੀ 1892 ਨੂੰ ਪੈਦਾ ਹੋਇਆ ਸੀ। ਵਾਹ ਜੀ ਵਾਹ। ਜਿਨੇ 1906 ਦੇ ਵਿੱਚ ਬਾਬੇ ਗੁੱਲੂ ਸ਼ਾਹ ਦੇ ਮੇਲੇ ਕੋਰੇ ਕੇ ਜਾ ਕੇ ਆਪਣਾ ਨਾਂ ਸਾਹਿਬ ਸਿੰਘ ਰੱਖਿਆ ਸੀ। ਵਾਹ। ਸਿੱਖ ਇਤਿਹਾਸ ਦੇ ਵਿੱਚ ਉਹਦਾ ਨਾਂ ਇਸ ਲਿਹਾਜ਼ ਨਾਲ ਬੜਾ ਉਗੜਵਾ ਹੈ ਕਿ 1971 ਵਿੱਚ ਉਹਨਾਂ ਨੂੰ ਡੀ ਲਿਟ ਦੀ ਇਜਾਜ਼ੀ ਡਿਗਰੀ ਮਿਲੀ ਹੈ। ਵਾਹ। ਪ੍ਰੋਫੈਸਰ ਸਾਹਿਬ ਸਿੰਘ ਡੀ ਲਿਟ ਜੀ ਦਾ ਜਨਮ ਹੋਇਆ ਸੀ 16 ਫਰਵਰੀ ਸਨ 1892 ਵਿੱਚ ਜੀ। ਤੇ ਹੁਣ ਅਸੀਂ ਤੁਹਾਨੂੰ ਉਹਨਾਂ ਦਾ ਘਰ ਵਿਖਾਣੇ ਆ। ਉਹ ਘਰ ਦਾ ਮੂੰਹ ਮਾਂਦਰਾ ਤੇ ਬਦਲ ਚੁੱਕਿਆ ਹੈ ਜੀ ਜੀ। ਕਿਉਂਕਿ ਉਸ ਜ਼ਮਾਨੇ 'ਚ ਜ਼ਿਆਦਾ ਮਕਾਨ ਕੱਚੇ ਹੁੰਦੇ ਸਨ ਤੇ ਹੁਣ ਨਵੀਂ ਵਸੋਂ ਦੇ ਮੁਤਾਬਕ ਉਹਦੀ ਰੂਪ ਰੇਖਾ ਬਦਲ ਚੁੱਕੀ ਹੈ। ਪਰ ਆਓ ਤੁਹਾਨੂੰ ਅਸੀਂ ਉਸ ਪਵਿੱਤਰ ਤੇ ਉਸ ਇਤਿਹਾਸਕ ਥਾਂ ਤੇ ਲੈ ਕੇ ਚੱਲਨੇ ਆ ਜਿੱਥੇ ਏਡੇ ਵੱਡੇ ਸਿੱਖ ਗੁਰਬਾਣੀ ਦੇ ਮਹਾਨ ਵਿਆਖਿਆਕਾਰ ਦਾ ਜਨਮ ਹੋਇਆ। ਤੇ ਹਜ਼ਰਤ ਹਾਸ਼ਮ ਸ਼ਾਹ ਰਹਿਮਤੁल्लाह ਅਲੈਹ ਦੇ ਜਿਹੜੇ ਪੋਤੇ ਸਨ ਸਾਈਂ ਮੁਹੰਮਦ ਹਯਾਤ ਸ਼ਾਹ ਵਲਦ ਸਾਈਂ ਮੁਹੰਮਦ ਸ਼ਾਹ ਜੀ ਜਿਹੜੇ ਖੁਦ ਵੀ ਸ਼ਾਇਰ ਸਨ ਔਰ ਜਿਨ੍ਹਾਂ ਦੀ ਵਫਾਤ 1922 ਵਿੱਚ ਹੋਈ ਹੈ, ਉਹਨਾਂ ਕੋਲੋਂ ਇਹਨਾਂ ਨੇ ਗਿਆਨ ਪ੍ਰਾਪਤੀ ਕੀਤੀ ਹੈ ਔਰ ਸ਼ਾਹ ਸਾਹਿਬ ਨੇ ਖਾਸ ਥਾਪੜਾ ਇਹਨਾਂ ਨੂੰ ਦਿੱਤੀ ਸੀ ਵੀ ਇਹ ਬੱਚਾ ਚਮਕੇਗਾ ਅੱਗੇ ਜਾ ਕੇ। ਤੇ ਚਮਕੇ ਵੀ ਤੇ ਬਹੁਤ ਚਮਕੇ। ਬਹੁਤੀਆਂ ਕਿਤਾਬਾਂ ਨੇ ਜਿਹੜੀਆਂ ਕਿ ਗੁਰਮਤ ਇਤਿਹਾਸ, ਸਿੱਖੀ ਤੇ ਗੁਰਮੁਖੀ ਤੇ ਗੁਰਬਾਣੀ ਬਾਰੇ ਨੇ, ਜਿਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਦਰਪਣ ਜਿਹੜਾ ਕਿ 10 ਜਿਲਦਾਂ ਤੇ ਹੈ, ਉਹਦੇ 10 ਵਾਲੀਅਮਸ ਨੇ। ਅੱਛਾ ਜੀ। ਤੇ ਸਦਾਚਾਰਕ ਲੇਖ, ਸਿਮਰਨ ਦੀਆਂ ਬਰਕਤਾਂ ਤੇ ਸਟੀਕਾਂ ਇਹਨਾਂ ਨੇ ਲਿਖੀਆਂ ਨੇ, ਯਾਨੀ ਸ਼ਰ੍ਹਾ ਲਿਖੀ ਹੈ ਇਹਨਾਂ ਨੇ। ਆਸਾ ਦੀ ਵਾਰ ਸਟੀਕ, ਸੁਖਮਣੀ ਸਾਹਿਬ ਸਟੀਕ, ਇਸ ਤਰ੍ਹਾਂ ਇਹਨਾਂ ਨੇ ਕਿਤਾਬਾਂ ਜਿਹੜੀਆਂ ਨੇ ਨਾ ਬਹੁਤ ਜ਼ਿਆਦਾ ਸਿੱਖੀ ਦੇ ਉੱਤੇ ਲਿਖੀਆਂ ਨੇ। ਇਹਨਾਂ ਦੇ ਨਾਲ ਬੜਾ ਪਿਆਰ ਕਰਦੇ ਸਨ। ਉਹਨਾਂ ਨੇ ਇਹਨਾਂ ਦੇ ਬਾਪ ਨੂੰ ਹੀਰਾ ਆਨੰਦ ਨੂੰ ਕਿਹਾ ਸੀ ਵੀ ਤੁਸੀਂ ਸ਼ਾਹ ਜੀ ਇਹਨੂੰ ਹਟਾਇਓ ਨਾ, ਇਹ ਬੱਚਾ ਪੜ੍ਹਨ ਵਾਲਾ। ਔਰ ਜਦੋਂ ਸਨ 1977 ਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਆਖਰੀ ਸਾਹ ਲੈ ਰਹੇ ਸਨ ਤੇ ਉਸ ਟਾਈਮ ਵੀ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਪੁਰਨਮ ਸਨ ਆਪਣੇ ਮੁਸਲਮਾਨ ਉਸਤਾਦ ਕਾਜ਼ੀ ਜਲਾਲਦੀਨ ਨਾਰਵਾਲ ਵਾਲਿਆਂ ਨੂੰ ਯਾਦ ਕਰਦੇ ਹਨ ਔਰ ਉਹ ਬੜਾ ਯਾਦ ਕਰਦੇ ਸਨ ਵੀ ਮੈਂ ਉਹਨਾਂ ਦੇ ਕਾਰਨ ਹੀ ਇਸ ਉੱਚ ਪਦਵੀ ਤੱਕ ਪਹੁੰਚ ਸਕਿਆ। ਤੁਸੀਂ ਇਹ ਵੇਖੋ, ਏਡੀ ਮਹਾਨ ਹਸਤੀ ਹੋਣ ਦੇ ਬਾਵਜੂਦ ਉਹ ਇੰਨੇ ਕੁ ਖਿਆਲ ਰੱਖਦੇ ਸਨ ਆਪਣੇ ਹਿੰਦੂ ਤੇ ਸਿੱਖ ਮੁਰੀਦਾਂ ਦਾ ਕਿ ਜਦੋਂ ਜਮਾਤ ਕਰਾ ਕੇ ਮਸਜਿਦ ਤੋਂ ਬਾਹਰ ਆਉਂਦੇ ਸਨ ਤੇ ਸਿੱਖ ਝੱਜਰ ਲੈ ਕੇ ਬਾਹਰ ਖਲੋਤੇ ਹੁੰਦੇ ਸਨ ਕਿ ਸਰਕਾਰ ਸਾਨੂੰ ਹੀਰ ਵਾਰਿਸ ਸ਼ਾਹ ਦੇ 2 ਬੋਲ ਸੁਣਾ ਦੇ। ਵਾਹ ਜੀ ਵਾਹ। ਤੇ ਪੀਰ ਸਾਹਿਬ ਫਿਰ ਝੱਜਰ ਨਾਲ ਉਹਨਾਂ ਨੂੰ ਹੀਰ ਵਾਰਿਸ ਸ਼ਾਹ ਸੁਣਾਉਂਦੇ ਹੁੰਦੇ ਸਨ। ਝੱਜਰ ਸਿੱਖ ਵਜਾਉਂਦੇ ਸਨ ਨਾਲ ਦੇ ਤੇ ਪੀਰ ਸਾਹਿਬ ਜਿਹੜੇ ਨੇ ਉਹ ਕਲਾਮ ਹੀਰ ਵਾਰਿਸ ਸ਼ਾਹ ਸਰਕਾਰ ਦਾ ਜਿਹੜਾ ਉਹ ਅਲਾਉਂਦੇ ਸਨ। जी असी इस वेले पहुंच गए जी गवर्नमेंट गर्ल्स एलीमेंटरी स्कूल फतेहाली ते इस रस्ते ही चल के आए। थोड़ी देर पहले असी पिंड भूरेकी दा इंटरव्यू किया ते हुण असी जा रहे हैं जी पिंड फतेहाली, बल्कि जा नहीं रहे बल्कि पहुंच गए। ते मेरा ख्याल है 2 एकड़ का फासला, अगे ज्यादा नहीं।
ਇਹ ਪੂਰੇ ਕੇ ਜੇ ਇਹ ਪੂਰੇ ਕਹਿੰਦੀ ਜ਼ਮੀਨ ਇਹ ਪੂਰੇ ਕੀ ਚਾਹੁੰਦੀ ਹਾਂਜੀ ਹੈ? ਇਹ ਪੂਰੇ ਮੇਰੇ ਦਾਦਾ ਕੋਲ ਰਹੀ ਹੈ ਤੇ ਸਰ ਨਈਮ ਸਾਹਿਬ ਸਾਡੇ ਨਾਲ ਬਾਬਾ ਜੀ ਸ਼ਾਹ ਹੈਦਰ ਸਾਹਿਬ ਤੇ ਅਸੀਂ ਹੁਣ ਤੁਹਾਨੂੰ ਜੀ ਇਸ ਪਿੰਡ ਬਾਰੇ ਦੱਸਣੇ ਆ ਕੀ ਹਿਸਟਰੀ ਇਸ ਪਿੰਡ ਦੀ ਜਾਣਕਾਰੀ ਬਾਰੇ। ਹਾਂਜੀ ਬਾਬਾ ਜੀ। ਹਾਂ, ਪਿੰਡ ਫਤਿਹਵਾਲੀ ਵਿੱਚ ਇਸ ਵੇਲੇ ਆ ਗਏ ਆ ਤੇ ਇਹ ਫਤਿਹਵਾਲੀ ਇਸ ਲਿਹਾਜ਼ ਨਾਲ ਬੜਾ ਇਤਿਹਾਸਿਕ ਤੇ ਤਾਰੀਖੀ ਪਿੰਡ ਹੈ ਕਿ ਇਸ ਪਿੰਡ ਦੇ ਵਿੱਚ ਸਿੱਖ ਇਤਿਹਾਸ ਤੇ ਗੁਰੂਆਂ ਦੇ ਖਾਸ ਕਰਕੇ ਇਤਿਹਾਸ ਦੇ ਬੜੇ ਵੱਡੇ ਬੰਦੇ ਪ੍ਰੋਫੈਸਰ ਸਾਹਿਬ ਸਿੰਘ ਜਿਹੜੇ ਨੇ ਉਹ ਪੈਦਾ ਹੋਏ ਸਨ ਜੀ। ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜਿਹੜਾ ਨਾਂ ਹੈ ਉਹ ਜਦੋਂ ਜ਼ੁਬਾਨ ਤੇ ਆਉਂਦਾ ਹੈ ਤੇ ਉਹਦੇ ਨਾਲ ਹੀ ਪੂਰੀ ਜਿਹੜੀ ਗੁਰੂਆਂ ਦੇ ਇਤਿਹਾਸ ਦੀ ਉਹਨਾਂ ਦੀ ਖੋਜ ਹੈ ਉਹ ਸਾਰੀ ਸਾਹਮਣੇ ਆ ਜਾਂਦੀ ਹੈ। ਇਹ ਪਿੰਡ ਫਤਿਹਵਾਲੀ ਤੇ ਭੂਰੇ ਕੀ ਦੋ ਇਕੱਠੇ ਵੱਜਦੇ ਨੇ। ਫਤਿਹ ਤੇ ਭੂਰਾ ਭਿੰਡਰ ਸਨ ਇਹਨਾਂ ਦੇ ਜਿਹੜੇ ਜਿਨ੍ਹਾਂ ਨੇ ਪਿੰਡ ਪਾਇਆ ਸੀ, ਪਾਏ ਸਨ ਦੋਵੇਂ। ਔਰ ਇਹ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਨੇ। ਆਖਰੀ ਪਿੰਡ ਨੇ। ਹਾਂਜੀ ਹਾਂਜੀ, ਆਖਰੀ ਪਿੰਡ ਨੇ। ਅੱਗੇ ਨਾਲ ਜ਼ਿਲ੍ਹਾ ਨਾਰੋਵਾਲ ਸ਼ੁਰੂ ਹੋ ਜਾਂਦਾ, ਲੇਕਿਨ ਇਹ ਨਾਰੋਵਾਲ ਵੀ ਬਾਅਦ ਚ ਬਣਿਆ 92 ਚ। ਜੀ। ਪਹਿਲਾਂ ਤੇ ਜ਼ਾਹਰ ਜ਼ਿਲ੍ਹਾ ਸਿਆਲਕੋਟ ਜੀ ਸਾਰਾ। ਤੇ ਇਹ ਉਹ ਪਿੰਡ ਦੇ ਸਾਰੇ ਜਿਹੜੇ ਨੇ ਮੰਜ਼ਰ ਨਜ਼ਰ ਆ ਰਹੇ ਨੇ ਆ ਸਾਹਮਣੇ, ਬਾਗ ਬੂਟੇ ਤੇ ਰੌਣਕਾਂ। ਬਾਕੀ ਨਾ ਜੀ ਹੁਣ ਮਾਸਟਰ ਨਈਮ ਸਾਹਿਬ ਜਿਹੜੇ ਮਲਕ ਨਈਮ ਸਾਹਿਬ ਇਹ ਜ਼ਿਆਦਾ ਤਫਸੀਰ ਨਾਲ, ਕਿਉਂਕਿ ਇੱਥੋਂ ਦੇ ਰਹਿਣ ਵਾਲੇ ਨੇ, ਜੀ ਜੀ, ਇਹ ਵਿਸਤਾਰ ਨਾਲ ਸਾਨੂੰ ਇਹਦੇ ਬਾਰੇ ਚ ਦੱਸਣਗੇ। ਜੀ ਸਰ, ਤੁਹਾਡੇ ਪਿੰਡ ਦੇ ਨਾਲ ਲੱਗਦਾ ਪੜੋਸੀ ਪਿੰਡ ਹੈ ਤੇ ਕੀ ਤੁਸੀਂ ਆਪਣਾ ਇਹਦੇ ਪਿੰਡ ਦੇ ਬਾਰੇ ਜਾਣਦੇ ਹੋ? ਜੀ, ਭੂਰਾ ਤੇ ਫੱਤਾ ਦੋ ਸਕੇ ਭਰਾ ਸਨ। ਜਿਵੇਂ ਕਿ ਤਾਰੀਖ ਦੇ ਵਿੱਚ ਦੱਸਿਆ ਜਾਂਦਾ, ਦੰਦ ਕਥਾਵਾਂ ਦੇ ਮੁਤਾਬਕ ਵੀ ਸਾਨੂੰ ਇਹ ਪਤਾ ਲੱਗਿਆ ਕਿ ਫੱਤਾ ਛੋਟਾ ਭਰਾ ਸੀ ਤੇ ਭੂਰਾ ਵੱਡਾ ਸੀ ਜੀ। ਤੇ ਇਹ ਪਿੰਡ ਜਿਹੜਾ ਭਿੰਡਰ ਗੋਤਰੇ ਜੱਟਾਂ ਦਾ ਹੀ ਪਿੰਡ ਹੈ ਜੀ। ਔਰ ਇਹ ਉਸ 12 ਪਿੰਡਾਂ ਦੀ ਬੈਲਟ ਦਾ ਹਿੱਸਾ ਹੈ ਜਿਹਦੇ ਵਿੱਚ ਭੂਰੇ ਕੇ, ਫਤਿਹਵਾਲੀ, ਮੰਜੇ ਤੋੜ, ਦਾਤੇਵਾਲ, ਮੋਹਣ ਵਾਲੀ, ਤਲਵੰਡੀ ਭਿੰਡਰਾਂ, ਹੱਲੋਵਾਲ, ਗਿੱਗੇ ਵਾਲੀ, ਫਤਿਹ ਕੀ, ਮੱਤੇ ਕੇ ਥਰਪਾਲ, ਰਈਆ ਖਾਸ ਤੇ ਜੂਨ ਭਿੰਡਰ ਤੇ ਆਖਰੀ ਪਿੰਡ ਜਿਹੜਾ ਬਾਠਾਂ ਵਾਲਾ ਸ਼ਾਮਲ ਨੇ। ਜੀ ਜੀ। ਤੇ ਇਸ ਪਿੰਡ ਦੇ ਵਿੱਚ 1947 ਤੱਕ ਜਿਹੜੇ ਨੇ ਹਿੰਦੂ ਖੱਤਰੀ ਵੀ ਮੌਜੂਦ ਸਨ। ਕੁਝ ਘਰ ਈਸਾਈਆਂ ਦੇ ਸਨ ਜੀ। ਤੇ ਜ਼ਿਆਦਾਤਰ ਜਿਹੜੇ ਭਿੰਡਰ ਸਿੱਖ ਹੀ ਸਨ ਇੱਥੇ। ਠੀਕ ਹੈ। ਇਸ ਤਾਰੀਖੀ ਪਿੰਡ ਦੇ ਜੂਹ ਜਿਹੜੀ ਹੈ ਉਹ ਲੱਗਦੀ ਹੈ ਪੜਿਆਰ ਨਾਲ। ਇੱਕ ਪਾਸਿਓਂ ਲਾਲੇ ਸੈਦੇ ਨਾਲ, ਇੱਕ ਪਾਸੇ ਭੂਰੇ ਕੇ ਜੀ, ਇੱਕ ਪਾਸੇ ਦੇ ਹਰਵੈਂਸਪੁਰ, ਸ਼ਮੀਰਪੁਰ ਜੀ ਤੇ ਕੋਟ ਗੋਂਦਲ। ਠੀਕ। ਇਹ ਪਿੰਡ ਇਹਨੂੰ ਨਾਲ ਚਫੇਰਿਓਂ ਲੱਗਦੇ ਨੇ। ਠੀਕ ਹੈ। ਇੱਕ ਬਹੁਤ ਵੱਡਾ ਨਾਂ ਬਾਬਾ ਜੀ ਸਾਨ ਬਾਜਵਾ ਸਾਹਿਬ ਨੇ ਦੱਸਿਆ, ਸਰਦਾਰ ਸਾਹਿਬ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਤੇ ਉਹਨਾਂ ਬਾਰੇ ਤੁਸੀਂ ਕੀ ਕੁਝ ਜਾਣਦੇ ਹੋ? ਇਸ ਪਿੰਡ ਦੇ ਹੀਰਾਨੰਦ ਦੇ ਘਰ ਨੱਥੂ ਰਾਮ ਨਾਮੀ ਬੱਚਾ 16 ਫਰਵਰੀ 1892 ਨੂੰ ਪੈਦਾ ਹੋਇਆ ਸੀ। ਵਾਹ ਜੀ ਵਾਹ। ਜਿਨਨੇ 1906 ਦੇ ਵਿੱਚ ਬਾਬੇ ਗੁੱਲੂ ਸ਼ਾਹ ਦੇ ਮੇਲੇ ਕੋਰੇ ਕੇ ਜਾ ਕੇ ਆਪਣਾ ਨਾਂ ਸਾਹਿਬ ਸਿੰਘ ਰੱਖਿਆ ਸੀ। ਵਾਹ। ਸਿੱਖ ਇਤਿਹਾਸ ਦੇ ਵਿੱਚ ਉਹਦਾ ਨਾਂ ਇਸ ਲਿਹਾਜ਼ ਨਾਲ ਬੜਾ ਉਗੜਵਾ ਹੈ ਕਿ 1971 ਵਿੱਚ ਉਹਨਾਂ ਨੂੰ ਡੀ ਲਿਟ ਦੀ ਆਜ਼ਾਦੀ ਡਿਗਰੀ ਮਿਲੀ ਹੈ। ਵਾਹ। ਔਰ ਗੁਰਮਤ ਇਤਿਹਾਸ ਦੇ ਉੱਤੇ ਜੀ ਉਹਨਾਂ ਨੇ ਉਹ 30 ਤੋਂ ਉੱਪਰ ਕਿਤਾਬਾਂ ਲਿਖੀਆਂ ਨੇ। ਵਾਹ ਜੀ ਵਾਹ। ਠੀਕ ਠੀਕ ਸੀ ਗੱਲ। ਲਓ ਜੀ, ਜਿਵੇਂ ਕਿ ਮੈਂ ਗੱਲ ਟੋਰ ਰਿਹਾ ਸਾਂ ਕਿ ਇਸ ਪਿੰਡ ਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਡੀ ਲਿਟ ਜੀ ਦਾ ਜਨਮ ਹੋਇਆ ਸੀ 16 ਫਰਵਰੀ ਸਨ 1892 ਵਿੱਚ। ਜੀ। ਤੇ ਹੁਣ ਅਸੀਂ ਤੁਹਾਨੂੰ ਉਹਨਾਂ ਦਾ ਘਰ ਵਿਖਾਣੇ ਆ। ਉਹ ਘਰ ਦਾ ਮੂੰਹ ਮਾਂਦਰਾ ਤੇ ਬਦਲ ਚੁੱਕਿਆ ਹੈ। ਜੀ ਜੀ। ਕਿਉਂਕਿ ਉਸ ਜ਼ਮਾਨੇ 'ਚ ਜ਼ਿਆਦਾ ਮਕਾਨ ਕੱਚੇ ਹੁੰਦੇ ਸਨ ਠੀਕ। ਤੇ ਹੁਣ ਨਵੀਂ ਵਸੋਂ ਦੇ ਮੁਤਾਬਕ ਉਹਦੀ ਰੂਪ ਰੇਖਾ ਬਦਲ ਚੁੱਕੀ ਹੈ। ਪਰ ਆਓ ਤੁਹਾਨੂੰ ਅਸੀਂ ਉਸ ਪਵਿੱਤਰ ਤੇ ਉਸ ਇਤਿਹਾਸਕ ਥਾਂ ਤੇ ਲੈ ਕੇ ਚੱਲਦੇ ਹਾਂ ਜਿੱਥੇ ਏਡੇ ਵੱਡੇ ਸਿੱਖ ਗੁਰਬਾਣੀ ਦੇ ਮਹਾਨ ਵਿਆਖਿਆਕਾਰ ਦਾ ਜਨਮ ਹੋਇਆ। ਵਾਹ ਜੀ ਵਾਹ, ਕੀ ਬਾਤ। ਪ੍ਰੋਫੈਸਰ ਸਾਹਿਬ ਸਿੰਘ ਜੀ। ਇੱਥੇ ਬਲੌਗ ਨਾ ਤੁਸੀਂ ਦੱਸ ਦਿਓ। ਅੱਛਾ। ਤੇ ਬਲਕਿ ਮੈਂ ਵੀ ਥੋੜਾ ਜਿਹਾ ਜੀ, ਦੱਸ ਜੀ, ਦਿੰਦਾ ਜ਼ਰੂਰ, ਜ਼ਰੂਰ, ਕਿ ਬਾਬਾ ਕਿੰਨੇ ਜੀ। ਸਾਲ ਹੋਏ ਨੇ ਜਦੋਂ ਆਏ ਸਨ? ਮੇਰਾ ਖਿਆਲ ਹੈ 2003
ਹਾਂ 2003 ਹਾਂਜੀ ਅਸੀਂ ਇਕੱਠੇ ਹੀ ਆਏ ਸੀ। ਹਾਂਜੀ ਜਦੋਂ ਨਾ 2003 ਵਿੱਚ ਜਲੰਧਰ ਤੋਂ ਬਾਬਾ ਜੀ ਹਰਨਾਮ ਸਿੰਘ ਆਨੰਦ। ਆਨੰਦ ਤੇ ਉਹਨਾਂ ਦੇ ਨਾਲ ਡਾਕਟਰ ਜਗਦੀਸ਼ ਕੌਰ ਬਾਡੀਆ ਉਹ ਵੀ ਜਲੰਧਰ ਤੋਂ ਹੀ ਇੱਥੇ ਆਏ ਸਨ ਜੀ ਜੀ ਔਰ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜਨਮ ਸਥਾਨ ਵੇਖਣਾ ਹੈ। ਉਹ ਫਿਰ ਅਸੀਂ ਇਸ ਜਗ੍ਹਾ ਤੇ ਜਿੱਥੇ ਖਲੋਤੇ ਆਂ ਲੈ ਕੇ ਆਏ। ਉਦੋਂ ਇਹਦੀਆਂ ਕੱਚੀਆਂ ਕੰਧਾਂ ਸਨ ਤੇ ਥਾਂ ਇਹ ਵਿਹਲਾ ਹੀ ਪਿਆ ਹੋਇਆ ਸੀ ਠੀਕ ਹੈ ਤੇ ਜ਼ਾਹਰ ਹੈ ਜੀ ਫਿਰ ਉਹ ਜਿਹੜੀ ਥਾਂ ਜਿਹੜੀ ਹੈ ਕਿਉਂਕਿ ਉਹ ਤੇ ਉਸ ਪਿੰਡ 'ਚ ਰਹਿਣ ਵਾਲਿਆਂ ਦੀ ਹੁੰਦੀ ਹੈ ਜੀ, ਜੀ। ਉਸ ਵੇਲੇ ਫਿਰ ਉਹਨੂੰ ਨਾ ਬਾਅਦ ਵਿੱਚ ਇਹਨਾਂ ਨੇ ਸਾਡੇ ਭਾਈ ਹੋਰਾਂ ਨੇ ਇਹਨਾਂ ਦਾ ਕੀ ਇਹ ਜੀ ਚਾਚਾ ਜੀ ਮੁਹੰਮਦ ਨਵਾਜ਼ ਭਿੰਡਰ ਸਾਹਿਬ ਨੇ ਨਵਾਜ਼ ਭਿੰਡਰ ਸਾਹਿਬ ਨੇ ਇਹਨਾਂ ਨੇ ਫਿਰ ਇਸ ਜਗ੍ਹਾ ਦੇ ਉੱਤੇ ਆ ਮਕਾਨ Maintain ਜਿਹੜਾ ਕੀਤੀ। ਮੇਨਟੇਨ ਕੀਤਾ ਹੈ ਔਰ ਇਹ ਮਕਾਨ ਬਣਾ ਲਿਆ ਤੇ ਇਹਨਾਂ ਨੇ ਸਾਨੂੰ ਇਹ ਬੂਹਾ ਵੀ ਖੋਲ ਕੇ ਦਿੱਤਾ। ਬੜਾ ਇਹਨਾਂ ਨੇ ਪਿਆਰ ਕੀਤਾ ਸਾਡੇ ਨਾਲ। ਤੋ ਇਹ ਉਹ ਓਰੀਜਨਲ ਜਗ੍ਹਾ ਹੈ ਜਿੱਥੇ ਉਹ ਮਹਾਨ ਹਸਤੀ ਜਿਹੜੀ ਪੈਦਾ ਹੋਏ। ਬਾਕੀ ਤੁਹਾਨੂੰ ਮਲਕ ਨਈਮ ਸਾਹਿਬ ਦੱਸਦੇ ਨੇ ਕਿ ਹੁਣ ਜਿਹੜੀ ਪੋਜੀਸ਼ਨ ਹੈ ਜਾਂ ਉਹਨਾਂ ਦਾ ਇਤਿਹਾਸ 'ਚ ਜਿਹੜਾ ਕੰਮਕਾਰ ਹੈ ਪ੍ਰੋਫੈਸਰ ਸਾਹਿਬ ਸਿੰਘ ਦਾ ਜੀ, ਉਹਦੇ ਜੀ। ਬਾਰੇ ਚਾਨਣਾ ਪਾਓ ਜੀ। ਜਿਵੇਂ ਕਿ ਮੈਂ ਪਹਿਲਾਂ ਗੱਲ ਟੋਰ ਰਿਹਾ ਸੀ ਕਿ ਪ੍ਰੋਫੈਸਰ ਸਾਹਿਬ ਸਿੰਘ ਡੀਲਿਟ ਜਿਹੜੇ ਕਿ 1971 ਦੇ ਵਿੱਚ ਉਹਨਾਂ ਨੂੰ ਆਨਰਰੀ ਕਾਜ਼ਾ ਦੇ ਵਿੱਚ ਡੀਲਿਟ ਦੀ ਡਿਗਰੀ ਮਿਲੀ ਹੈ, ਜਿਹੜੀ ਕਿ ਸਿੱਖਾਂ ਦੇ ਵਿੱਚ ਪਹਿਲੀ ਉਹ ਹਸਤੀ ਨੇ ਜਿਨ੍ਹਾਂ ਨੂੰ ਵਾਹ। ਇਹ ਉਪਾਧੀ ਮਿਲੀ ਹੈ। ਤੋ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਬਾਪ ਹੀਰਾਨੰਦ ਜਿਹੜੇ ਸਨ ਉਹ ਇੱਥੇ ਹੱਟੀ ਪੁਣਾ ਕਰਦੇ ਸਨ ਅੱਛਾ ਫਤਿਹਵਾੜੀ ਦੇ ਵਿੱਚ। ਕਿਉਂਕਿ ਇਲਾਕਾ ਪਛੜਿਆ ਹੋਇਆ ਤੇ ਗਰੀਬ ਸੀ ਤੇ ਗਰੀਬਾਂ ਵਿੱਚ ਗਰੀਬ ਸ਼ਾਹ ਦੀ ਹੱਟੀ ਨਾ ਚੱਲ ਸਕੀ, ਜਿਵੇਂ ਕਿ ਉਹ ਆਪ ਵੀ ਆਪਣੀ ਲੇਖਣੀ ਦੇ ਵਿੱਚ ਲਿਖਦੇ ਨੇ ਕਿ ਗਰੀਬਾਂ ਵਿੱਚ ਗਰੀਬ ਸ਼ਾਹ ਦੀ ਹੱਟੀ ਨਾ ਚੱਲ ਸਕੀ। ਤੋ ਇਥੋਂ ਉਹ ਹਜ਼ਰਤ ਹਾਸ਼ਮ ਸ਼ਾਹ ਜਿਹੜੇ ਕਿ ਬੜੇ ਵੱਡੇ ਸੂਫੀ ਸ਼ਾਇਰ ਨੇ ਉਹਨਾਂ ਦੇ ਪਿੰਡ ਥਰਪਾਲ ਚਲੇ ਗਏ ਸਨ। ਰਈਆ ਸਟੇਸ਼ਨ ਦੇ ਰਈਆ ਖਾਸ ਦੇ ਕਰੀਬ ਉਹ ਪਿੰਡ ਹੈ ਥਰਪਾਲ, ਜਿਹੜਾ ਕਿ ਇਹ ਹੀ ਭਿੰਡਰ ਗੋਤਰੇ ਜੱਟਾਂ ਦਾ ਹੀ ਇੱਕ ਪਿੰਡ ਹੈ। ਉਹ ਜੀ ਜੀ ਉਸ ਜਗ੍ਹਾ ਚਲੇ ਗਏ ਸਨ ਤੇ ਇਹਨਾਂ ਦਾ ਜਿਹੜਾ ਚਾਚਾ ਸੀ ਸੋਹਣ ਲਾਲ, ਜਿਹੜਾ ਕਿ ਹੀਰਾਨੰਦ ਦਾ ਭਰਾ ਸੀ, ਉਹ ਇੱਥੇ ਫਤਿਹਵਾੜੀ ਹੀ ਬਦਸਤੂਰ ਇੱਥੇ ਟਿਕਿਆ ਰਿਹਾ ਸੀ ਤੇ ਬਾਕੀ ਫੈਮਿਲੀ ਜਿਹੜੀ ਉਹ ਹਿੰਦੂ ਹੀ ਰਹੀ ਹੈ। ਅੱਛਾ। ਔਰ ਉਹ ਫਿਰ 1947 ਚ ਇੱਥੋਂ ਫਿਰ ਉਹ ਗਏ ਨੇ ਵਾਪਸ। ਹਿੰਦੂ ਖੱਤਰੀ ਫੈਮਿਲੀ ਤੋਂ ਬਿਲੋਂਗ ਕਰਦੇ ਸਨ ਜੀ। ਠੀਕ ਇਹ ਆਪਣੀ ਮਰਜ਼ੀ ਨਾਲ ਉੱਥੇ ਫਿਰ ਇਹ ਪੜ੍ਹਦੇ ਸਨ। ਪਹਿਲਾਂ ਤੇ ਇਹਨਾਂ ਨੇ ਡੀਵੀ ਪ੍ਰਾਇਮਰੀ ਸਕੂਲ ਰਈਆ ਖਾਸ ਤੋਂ ਇਹਨਾਂ ਨੇ 4 ਜਮਾਤਾਂ ਪਾਸ ਕੀਤੀਆਂ ਜੀ ਤੇ ਉਥੋਂ ਫਿਰ ਇਹ ਜੀ ਜੀ ਉਸ ਪਿੰਡ ਦੇ ਵਿੱਚੋਂ ਲੰਘਦੇ ਹੋਏ ਇਹ ਗੋਤਾ ਫਤਿਹਗੜ੍ਹ ਪਿੰਡ ਦੇ ਵਿੱਚ ਜਿਹੜਾ ਕਿ 8ਵੀਂ ਤਾਈਂ ਸਕੂਲ ਸੀ ਉੱਥੇ ਫਿਰ ਪੜ੍ਹਦੇ ਰਹੇ ਨੇ। ਮਿਡਲ ਇਹਨਾਂ ਨੇ ਉੱਥੋਂ ਕੀਤੀ ਹੈ। ਜੀ ਔਰ ਢੇ ਪਿੰਡ ਉੱਥੇ ਲਾਗੇ ਬਾਜਵੇ ਜੱਟਾਂ ਦਾ ਪਿੰਡ ਹੈ। ਉਸ ਪਿੰਡ ਦੇ ਸਿੰਘ ਸੈਨਿਕਾਂ ਨੂੰ ਵੇਖ ਕੇ ਇਹ ਪ੍ਰੇਰਿਤ ਹੋਏ ਸਿੱਖੀ ਵੱਲ। ਉਹਨਾਂ ਦੇ ਜਿਹੜੇ ਨੇ ਨਾ ਕਿੱਸਾਧਾਰੀ ਉਹਨਾਂ ਦਾ ਹੁਲੀਆ ਵੇਖ ਕੇ ਇਹ ਜ਼ਿਆਦਾ ਮੁਤਾਸਰ ਹੋਏ ਤੇ ਫਿਰ ਇਹਨਾਂ ਨੇ ਫੈਸਲਾ ਕੀਤਾ ਵੀ ਸਿੱਖ ਦੂਜਿਆਂ ਨਾਲੋਂ ਜ਼ਿਆਦਾ ਭਰਵੇਂ ਲੱਗਦੇ ਨੇ ਅੱਛਾ ਤੇ ਇਹਨਾਂ ਨੇ ਫਿਰ ਸਿੱਖੀ ਪ੍ਰਵਾਨ ਕਰਨ ਦਾ ਫੈਸਲਾ ਕੀਤਾ ਤੇ ਸਨ 1906 ਦੇ ਵਿੱਚ ਇਹਨਾਂ ਨੇ ਬਾਬੇ ਗੁੱਲੂ ਸ਼ਾਹ ਦੇ ਮੇਲੇ ਜਾ ਕੇ ਕੋਰੇ ਕੇ ਜਿੱਥੇ ਕਿ ਦੀਵਾਨ ਲੱਗਦਾ ਹੁੰਦਾ ਸੀ ਕਲਾਸ ਵਾਲੀਏ ਸਿੱਖਾਂ ਨੇ ਉੱਥੇ ਸਿੰਘ ਸਭਾ ਵਾਲਿਆਂ ਨੇ ਦੀਵਾਨ ਲਾਇਆ ਸੀ। ਉੱਥੇ ਫਿਰ ਇਹਨਾਂ ਨੇ ਸਿੱਖੀ ਧਾਰਨ ਕੀਤੀ ਬਕਾਇਦਾ ਤੌਰ ਤੇ। ਪ੍ਰੋਫੈਸਰ ਸਾਹਿਬ ਸਿੰਘ ਨੇ ਪ੍ਰੋਫੈਸਰ ਸਾਹਿਬ ਸਿੰਘ ਫਿਰ ਇਹਨਾਂ ਨੂੰ ਜਾਣਿਆ ਜਾਂਦਾ। ਸਾਹਿਬ ਸਿੰਘ ਇਹਨਾਂ ਨੇ ਨੂੰ ਨਾਂ ਪਸੰਦ ਸੀ। ਉਹ ਭਾਈ ਸਾਹਿਬ ਤੇ ਕੋਈ ਹੋਰ ਨਾਂ ਰੱਖਣਾ ਚਾਹੁੰਦੇ ਸੀ ਪਰ ਇਹਨਾਂ ਕਿਹਾ ਮੈਂ ਆਪਣਾ ਨਾਂ ਪਹਿਲਾਂ ਹੀ ਚੁਣਿਆ ਹੋਇਆ, ਅੱਛਾ। ਮੇਰਾ ਨਾਂ ਸਾਹਿਬ ਸਿੰਘ ਹੀ ਢੁਕਵਾਂ ਤੇ ਫਬਵਾਂ। ਗਿਰਾ ਦਾ ਸ਼ੇਰ ਹਾਂਜੀ ਜੀ ਜੀ ਸਾਹਿਬ ਸਿੰਘ ਦਾ ਮਤਲਬ ਹੈ ਸਾਹਿਬ ਦਾ ਸ਼ੇਰ ਹੈ। ਤੇ ਇਹਨਾਂ ਦਾ ਛੋਟਾ ਭਰਾ ਜਿਹੜਾ ਦੀਵਾਨ ਸਿੰਘ ਹੈ ਉਹ ਭੂਰੇ ਕੇ ਵਿਆਹਿਆ ਹੋਇਆ ਸੀ। ਠੀਕ ਹੈ ਹਾਂਜੀ ਸਹੀ। ਅੱਛਾ ਸਰ ਜਦੋਂ ਆਪ 47 ਵੇਲੇ ਇੱਥੋਂ ਗਏ ਨੇ ਕਿੰਨੀ ਉਮਰ ਸੀ ਇਹਨਾਂ ਦੀ ਸਾਹਿਬ ਸਿੰਘ? ਪ੍ਰੋਫੈਸਰ ਸਾਹਿਬ ਸਿੰਘ ਡੀਲਿਟ ਜਿਹੜੇ ਆ ਉਹ ਅਜੇ ਛੋਟੇ ਹੀ ਸਨ। ਅੱਛਾ ਬਚਪਨ ਚ ਹੀ ਇਹ ਜਿਵੇਂ ਮੈਂ ਦੱਸਿਆ ਵੀ 1892 ਦਾ ਉਹਨਾਂ ਦਾ ਜਨਮ ਹੈ। ਹਾਂ। ਅਜੇ ਕੁਝ ਸਾਲਾਂ ਦੇ ਸਨ ਤੇ ਇਹਨਾਂ ਦੇ ਮਾਪਿਓ ਉਹਨਾਂ ਨੂੰ ਲੈ ਕੇ ਪਿੰਡ ਥਰਪਾਲ ਚਲੇ ਗਏ ਸਨ। ਅੱਛਾ ਇਹ 47 ਤੋਂ ਗੇਤਰੇ ਹੀ ਚਲੇ ਗਏ ਸਨ। ਜੀ ਜੀ ਬਾਬੇ ਹਾਸ਼ਮ ਸ਼ਾਹ ਦੀ ਨਗਰੀ। ਹਾਂ ਤੇ ਹਜ਼ਰਤ ਹਾਸ਼ਮ ਸ਼ਾਹ ਰਹਿਮਤੁल्लाह ਅਲੈਹ ਦੇ ਜਿਹੜੇ ਪੋਤੇ ਸਨ ਸਾਈਂ ਮੁਹੰਮਦ ਹਯਾਤ ਸ਼ਾਹ ਵਲਦ ਸਾਈਂ ਮੁਹੰਮਦ ਸ਼ਾਹ ਜੀ ਜਿਹੜੇ ਖੁਦ ਵੀ ਸ਼ਾਇਰ ਸਨ ਔਰ ਜਿਨ੍ਹਾਂ ਦੀ ਵਫਾਤ 1922 ਵਿੱਚ ਹੋਈ ਹੈ, ਉਹਨਾਂ ਕੋਲੋਂ ਇਹਨਾਂ ਨੇ ਗਿਆਨ ਪ੍ਰਾਪਤੀ ਕੀਤੀ ਹੈ। ਔਰ ਸ਼ਾਹ ਸਾਹਿਬ ਨੇ ਖਾਸ ਥਾਪੜਾ ਇਹਨਾਂ ਨੂੰ ਦਿੱਤੀ ਸੀ ਵੀ ਇਹ ਬੱਚਾ ਚਮਕੇਗਾ ਅੱਗੇ ਜਾ ਕੇ। ਹਾਂ ਤੇ ਚਮਕੇ ਵੀ ਤੇ ਬਹੁਤ ਚਮਕੇ। ਫਿਰ ਇਹਨਾਂ ਨੇ
ਜਿਹੜਾ ਸਿੱਖੀ ਦਾ ਬਹੁਤ ਜ਼ਿਆਦਾ ਇਹਨਾਂ ਨੇ ਜਿਹੜਾ ਇਤਿਹਾਸ ਰਚਿਆ ਇਹਨਾਂ ਨੇ। ਇਹਨਾਂ ਦੀਆਂ 30 ਤੋਂ ਬਹੁਤੀਆਂ ਕਿਤਾਬਾਂ ਨੇ ਜਿਹੜੀਆਂ ਕਿ ਗੁਰਮਤ ਇਤਿਹਾਸ, ਸਿੱਖੀ ਤੇ ਗੁਰਮੁਖੀ ਤੇ ਗੁਰਬਾਣੀ ਬਾਰੇ ਨੇ, ਵਾਹ ਜੀ। ਜਿਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਦਰਪਣ ਜਿਹੜਾ ਕਿ 10 ਜਿਲਦਾਂ ਤੇ ਆ, ਉਹਦੇ 10 ਵਾਲੀਅਮਸ ਨੇ। ਅੱਛਾ ਜੀ। ਤੇ ਸਦਾਚਾਰਕ ਲੇਖ, ਸਿਮਰਨ ਦੀਆਂ ਬਰਕਤਾਂ ਤੇ ਸਟੀਕਾਂ ਇਹਨਾਂ ਨੇ ਲਿਖੀਆਂ ਨੇ, ਯਾਨੀ ਸ਼ਰ੍ਹਾ ਲਿਖੀ ਹੈ ਇਹਨਾਂ ਨੇ। ਆਸਾ ਦੀ ਵਾਰ ਸਟੀਕ, ਸੁਖਮਣੀ ਸਾਹਿਬ ਸਟੀਕ, ਇਸ ਤਰ੍ਹਾਂ ਇਹਨਾਂ ਨੇ ਕਿਤਾਬਾਂ ਜਿਹੜੀਆਂ ਨੇ ਨਾ ਬਹੁਤ ਜ਼ਿਆਦਾ ਸਿੱਖੀ ਦੇ ਉੱਤੇ ਲਿਖੀਆਂ ਨੇ। ਜੀ ਜੀ ਜੀ। ਤੇ ਇਹਨਾਂ ਦਾ ਜਨਮ ਇਸ ਪਿੰਡ ਦਾ, ਇਹਨਾਂ ਦੀ ਰਹਿਤਲ ਬਹਿਤਲ ਬਹੁਤੀ ਜਿਹੜੀ ਹੈ ਉਹ ਪਿੰਡ ਥਰਪਾਲ ਦੀ ਹੈ, ਅੱਛਾ ਪਰ ਪਸਰੂਰ ਵੀ ਇਹ ਪੜ੍ਹੇ ਨੇ। ਮੈਟ੍ਰਿਕ ਇਹਨਾਂ ਨੇ ਪਸਰੂਰੋਂ ਕੀਤੀ ਹੈ। ਅੱਛਾ। ਤੇ ਪਸਰੂਰ 'ਚ ਰਹਿੰਦਿਆਂ ਹੋਇਆਂ ਇਹ ਉਥੇ ਆਰੀਆ ਸਮਾਜ ਦੇ ਜਿਹੜੇ ਸਨ ਉਹ ਤਨਜ਼ੀਮਾਂ ਸਨ ਆਰੀਆ ਸਮਾਜੀ, ਉਹਨਾਂ ਕੋਲੋਂ ਇਹ ਬੜੇ ਮੁਤਾਸਰ ਹੋਏ ਔਰ ਇਹਨਾਂ ਨੇ ਫਿਰ ਫਾਰਸੀ ਦੇ ਥਾਂ ਸੰਸਕ੍ਰਿਤ ਪੜ੍ਹਨ ਦਾ ਫੈਸਲਾ ਕੀਤਾ। ਤੇ ਉਹਦੇ ਵਿੱਚ ਫਿਰ ਇਹਨਾਂ ਨੇ ਖਾਸ ਮਹਾਰਤ ਹਾਸਲ ਕੀਤੀ ਜੀ। ਤੇ ਉਹ ਅੱਗੇ ਚੱਲ ਕੇ ਇਹਨਾਂ ਨੇ ਫਿਰ ਸੰਸਕ੍ਰਿਤ ਨੂੰ ਵਰਤਿਆ ਇਹਨਾਂ ਨੇ ਗੁਰਬਾਣੀ ਦੀ ਵਿਆਖਿਆ ਕਰਨ ਦੇ ਵਿੱਚ ਔਰ ਗੁਰਮਤ ਇਤਿਹਾਸ ਲਿਖਣ 'ਚ। ਕੀ ਬਾਤ ਹੈ ਸਰ ਜੀ, ਬਹੁਤ ਵਧੀਆ। ਇਹ ਘਰ ਪੈਦਾ ਹੋਏ ਜੀ ਪ੍ਰੋਫੈਸਰ ਸਾਹਿਬ ਸਿੰਘ, ਅਸੀਂ ਤੁਹਾਨੂੰ ਨਾਲ ਵੀ ਦਿਖਾ ਰਹੇ ਹਾਂ। ਠੀਕ ਹੋ ਗਿਆ। ਇਹ ਆ ਵੀ ਨਾਰੋਵਾਲ ਦੇ ਕਾਜ਼ੀ ਜਲਾਲਦੀਨ ਜੀ ਉਹਨਾਂ ਦੇ ਉਸਤਾਦ ਸਨ, ਜਿਹੜੇ ਕਿ ਮੁਸਲਮਾਨ ਸਨ ਤੇ ਜਿਹੜੇ ਆਪਣੇ ਇਹਨਾਂ ਦੇ ਨਾਲ ਬੜਾ ਪਿਆਰ ਕਰਦੇ ਸਨ। ਉਹਨਾਂ ਨੇ ਇਹਨਾਂ ਦੇ ਬਾਪ ਨੂੰ ਹੀਰਾਨੰਦ ਨੂੰ ਕਿਹਾ ਸੀ ਵੀ ਤੁਸੀਂ ਸ਼ਾਹ ਜੀ ਇਹਨੂੰ ਹਟਾਇਓ ਨਾ, ਇਹ ਬੱਚਾ ਪੜ੍ਹਨ ਵਾਲਾ ਹੈ। ਔਰ ਜਦੋਂ ਸਨ 1977 ਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਆਖਰੀ ਸਾਹ ਲੈ ਰਹੇ ਸਨ ਤੇ ਉਸ ਟਾਈਮ ਵੀ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਪੁਰਨਮ ਸਨ ਆਪਣੇ ਮੁਸਲਮਾਨ ਉਸਤਾਦ ਕਾਜ਼ੀ ਜਲਾਲਦੀਨ ਨਾਰੋਵਾਲ ਵਾਲਿਆਂ ਨੂੰ ਯਾਦ ਕਰਦੇ ਹਨ। ਔਰ ਉਹ ਬੜਾ ਯਾਦ ਕਰਦੇ ਸਨ ਵੀ ਮੈਂ ਉਹਨਾਂ ਦੇ ਕਾਰਨ ਹੀ ਇਸ ਉੱਚ ਪਦਵੀ ਤੱਕ ਪਹੁੰਚ ਸਕਿਆ। ਇਹ ਸਿੱਖ ਮਿਸ਼ਨਰੀ ਕਾਲਜ ਦੇ ਵਿੱਚ ਵੀ ਰਹੇ ਨੇ, ਗੁਰਮਤ ਕਾਲਜ ਪਟਿਆਲੇ ਦੇ ਵਿੱਚ ਵੀ ਪੜ੍ਹਾਉਂਦੇ ਰਹੇ ਨੇ। ਤੇ ਪ੍ਰਿੰਸੀਪਲ ਇਹ ਰਿਟਾਇਰ ਹੋਏ ਸਨ, ਪ੍ਰਿੰਸੀਪਲ ਕੁਝ ਚਿਰ ਰਹੇ ਨੇ। ਤੇ 1977 ਦੇ ਵਿੱਚ ਇਹਨਾਂ ਦਾ 29 ਅਕਤੂਬਰ ਨੂੰ ਇਹਨਾਂ ਦਾ ਜਿਹੜਾ ਨਾ ਦੇਹਾਂਤ ਹੋ ਗਿਆ ਸੀ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ। ਠੀਕ ਹੈ। ਅੱਛਾ ਸਰ, ਤੁਸੀਂ ਉਹਨਾਂ ਦੀ ਜੀਵਨ ਲੇਖਣੀ ਪੜ੍ਹੀ ਹੈ ਤੇ ਉਹਦੇ ਵਿੱਚ ਹੋਰ ਕੀ ਉਹਨਾਂ ਨੇ ਕੋਈ ਮਤਲਬ ਕੋਈ ਸਪੈਸ਼ਲ ਚੀਜ਼ ਲਿਖੀ ਇਸ ਇਲਾਕੇ ਨੂੰ ਲੈ ਕੇ, ਜਿਸ ਤਰ੍ਹਾਂ ਉਹਨਾਂ ਦਾ ਪਿੰਡ ਫਤਿਹ ਅਲੀ ਲੈ ਲਓ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਆਪਣੀ ਆਤਮ ਕਥਾ ਮੇਰੀ ਜੀਵਨ ਕਹਾਣੀ ਅਰਥਾਤ ਮੇਰੀਆਂ ਗਰੀਬ ਦੀਆਂ ਹੱਡ ਬੀਤੀਆਂ ਨਾਮਕ ਪੁਸਤਕ ਲਿਖੀ ਹੈ, ਜਿਹਦੇ ਵਿੱਚ ਉਹਨਾਂ ਨੇ ਇਸ ਪਿੰਡ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਹੈ। ਹੁਣ ਇੱਕ ਗੱਲ ਉਹਨਾਂ ਨੇ ਕੀਤੀ ਹੈ ਬੜੀ ਵੱਡੀ ਵੀ ਜਦੋਂ 10ਵੀਂ ਦਾ ਦਾਖਲਾ ਭੇਜਣਾ ਸੀ ਤੇ ਮੇਰੇ ਬਾਪ ਕੋਲ ਮੇਰੀ ਮਾਂ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਦਾਖਲਾ ਤਾਰ ਸਕੇ, ਤੇ ਮੇਰੀ ਵਿਧਵਾ ਭੂਆ ਨੇ ਉਹ ਆਪਣਾ ਜ਼ੇਵਰ ਦੇ ਕੇ ਤੇ ਮੇਰਾ ਦਾਖਲਾ ਤਾਰਿਆ ਸੀ, ਜਿਹੜੀ ਫਤਿਹਵਾੜੀ ਦੀ ਸੀ। ਅੱਛਾ। ਫਿਰ ਇਸ ਤੋਂ ਇਲਾਵਾ ਉਹਨਾਂ ਨੇ ਇਹਨਾਂ ਪਿੰਡਾਂ ਦਾ ਜ਼ਿਕਰ ਕੀਤਾ, ਭੂਰੇਕੇ ਦਾ ਜ਼ਿਕਰ ਕੀਤਾ ਜੀ ਜੀ, ਦਾਤੇਵਾਲ ਦਾ, ਦਾਤੇਵਾਲ ਦੇ ਇੱਕ ਬ੍ਰਾਹਮਣ ਦਾ ਜ਼ਿਕਰ ਕੀਤਾ ਵੀ ਉਹ ਸਾਡੇ ਕੋਲ ਰਿਹਾ ਰਾਤ ਉੱਥੇ ਥਰਪਾਲ ਪਿੰਡ ਵਿੱਚ ਤੇ ਉਹਨੇ ਕੋਈ ਗੁਰੂਆਂ ਦੇ ਖਿਲਾਫ ਕੋਈ ਗੱਲ ਕੀਤੀ, ਮੇਰੇ ਕੇਸ ਵੇਖ ਕੇ ਤੇ ਉਹ ਨਿੰਦਣ ਲੱਗ ਪਿਆ ਵੀ ਤੁਸੀਂ ਕਿਹੜੇ ਪਾਸੇ ਪੈ ਗਏ ਹੋ, ਖੱਤਰੀ ਹੋ ਗਏ। ਤੇ ਉਹਨੇ ਕੋਈ ਨਰਾਦਰ ਵਾਲੇ ਕੋਈ ਸ਼ਬਦ ਬੋਲੇ ਤੇ ਮੈਂ ਫਿਰ ਉਹਨਾਂ ਨੂੰ ਕਿਹਾ ਵੀ ਪੰਡਤ ਜੀ ਹੁਣ ਤੇ ਨਹੀਂ, ਜਦੋਂ ਮੈਂ ਇਸ ਕਾਬਲ ਹੋਵਾਂਗਾ ਤਾਂ ਮੈਂ ਇਹਦਾ ਜਵਾਬ ਜ਼ਰੂਰ ਦਿਆਂਗਾ। ਉਹਨੇ ਉਸ ਟਾਈਮ ਇਹ ਕਿਹਾ ਸੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਉਹਨਾਂ ਨੇ ਸ਼ਲੋਕ ਪੜਿਆ ਸੀ ਵੀ ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਬੜੇ ਸ਼ੈਤਾਨ ਵੇ ਲਾਲੋ। ਕਿਹਾ ਲਾਲੋ ਜਿਨ੍ਹਾਂ ਦਾ ਅਗਦ ਕਾਜ਼ੀ ਤੇ ਬਾਹਮਣ ਨਹੀਂ ਪੜਦੇ ਉਹਨਾਂ ਦਾ ਫਿਰ ਸ਼ੈਤਾਨ ਉਹਨਾਂ ਦਾ ਨਿਕਾਹ ਪੜਾਉਂਦਾ ਹੈ। ਉਹਦਾ ਫਿਰ ਜਵਾਬ ਕਹਿੰਦੇ ਵੀ ਮੈਂ ਉਸ ਟਾਈਮ ਦੇਣ ਜੋਗਾ ਨਹੀਂ ਸੀ, ਮੈਂ ਚੁੱਪ ਸੀ। ਬਾਅਦ ਚ ਫਿਰ ਮੈਂ ਉਹਨਾਂ ਦਾ ਜਵਾਬ ਜਿਹੜਾ ਵਾਹ ਜੀ ਵਾਹ। ਇਹਨਾਂ ਉੱਤੇ ਮੈਂ ਇੱਕ ਮਜ਼ਮੂਨ ਜਿਹੜਾ ਸਨ 2009 ਵਿੱਚ ਲਿਖਿਆ ਸੀ, ਜਿਹੜਾ ਕਿ ਉਧਰ ਨਾਮਧਾਰੀ ਇੱਕ ਮਾਸਕ ਪੱਤਰਕਾ ਛਪਦੀ ਸੀ ਜਲੰਧਰ ਤੋਂ, ਵਰਿਆਮ, ਉਹਦੇ ਵਿੱਚ ਛਪਿਆ ਸੀ। ਵਾਹ ਜੀ ਵਾਹ। ਠੀਕ। ਮੈਂ ਇਹਨਾਂ ਦੇ ਉੱਤੇ ਪੂਰਾ ਲੇਖ ਲਿਖਿਆ ਸੀ। ਸਹੀ ਹੈ। ਤੇ ਕੀ ਰਿਮਾਰਕਸ ਆਏ ਉਹਦੇ ਬਾਰੇ, ਮਤਲਬ ਤੁਹਾਨੂੰ ਉਧਰੋਂ
ਚੜ੍ਹਦੇ ਪੰਜਾਬ ਨਹੀਂ, ਵੱਲੋਂ? ਬੜਾ ਸਲਾਹਿਆ ਸੀ ਉਹਨਾਂ ਕਿਹਾ ਬੜਾ ਚੰਗਾ ਹੈ। ਅੱਛਾ, ਠੀਕ ਹੈ। ਠੀਕ ਠੀਕ। ਮੈਂ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਦਾ ਵੀ ਉੱਤੇ ਵਰਣਨ ਕੀਤਾ ਸੀ, ਜ਼ਿਕਰ ਕੀਤਾ ਸੀ। ਤੇ ਆਪਣੀ ਜ਼ਿੰਦਗੀ ਦੇ ਵਿੱਚ ਹਯਾਤੀ ਦੇ ਵਿੱਚ ਕਦੀ ਮੌਕਾ ਮਿਲਿਆ ਉਹਨਾਂ ਨੂੰ ਦੁਬਾਰਾ ਇੱਧਰ 47 ਤੋਂ ਬਾਅਦ ਦਾ ਇਲਾਕਾ ਵੇਖਣ ਪਰਖਣ? ਨਹੀਂ, ਇੱਥੇ ਹਾਂ। ਜਦੋਂ ਅਸੀਂ ਜਨਾਬ ਅਹਿਸਾਨ ਬਾਜਵਾ ਜੀ ਤੇ ਸਰਦਾਰ ਹਰਨਾਮ ਸਿੰਘ ਜੀ ਅਸੀਂ ਗਏ ਆ ਨਾ ਥਰਪਾਲ, ਹਾਂਜੀ। ਤੇ ਫਿਰ ਉੱਥੇ ਪਤਾ ਲੱਗਾ ਸੀ ਵੀ ਇਹ ਖੱਤ ਪੱਤਰ ਜਿਹੜੀ ਹੈ ਨਾ ਮਾਸਟਰ ਜੀ ਦੇ ਨਾਂ ਨਾਲ ਹੀ ਇਹ ਜਾਣੇ ਜਾਂਦੇ ਸਨ। ਇਹ ਉੱਥੇ ਫਿਰ ਲਿਖਦੇ ਹੁੰਦੇ ਸਨ। ਉੱਥੇ ਲਾਭ ਸਿੰਘ, ਦੀਵਾਨ ਸਿੰਘ, ਇਹਨਾਂ ਦੇ ਜਿਹੜੇ ਭਰਾ ਸੀ, ਉਹਨਾਂ ਦੀ ਦੁਕਾਨ ਸੀ ਨਾ। ਅੱਛਾ। ਤੇ ਉਹ ਜਿਹੜੇ ਮੁਸਲਮਾਨ ਉੱਥੇ ਰਹਿੰਦੇ ਸਨ, ਉਹਨਾਂ ਨੂੰ ਫਿਰ ਇਹ ਚਿੱਠੀ ਪੱਤਰ ਐਂਡ ਤੱਕ ਲਿਖਦੇ ਰਹੇ ਆ ਭਾਰਤੋਂ ਵੀ। ਠੀਕ ਠੀਕ ਠੀਕ। ਇਹਦੂ ਵੱਧ ਨਹੀਂ। ਜੀ ਜੀ ਜੀ। ਬਹੁਤ ਅੱਛਾ, ਠੀਕ ਹੈ ਜੀ। ਬਹੁਤ ਠੀਕ ਹੋ ਗਿਆ ਜੀ, ਬਹੁਤ ਠੀਕ ਹੋ ਗਿਆ। ਠੀਕ ਹੈ ਬਾਬਾ ਜੀ, ਸਰ ਜੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਬਾਬਾ ਜੀ ਤੁਹਾਡਾ। ਜੀ ਮਿਹਰਬਾਨੀ ਜੀ। ਨਹੀਂ ਇਹ ਪੁਰਾਣੇ ਵਸਨੀਕ ਨੇ ਜੀ। ਹਾਂਜੀ, ਹੁੰਦੇ ਜੱਦੀ ਇੱਥੇ ਰਹਿਣਾ ਜੱਦੀ ਰਹਿਣ ਵਾਲੇ ਨੇ ਬਾਬਾ ਜੀ ਹਜ਼ੂਰ ਸਾਹਿਬ ਵੀ। ਹੈ। ਹਾਂਜੀ, ਇਹ ਅੱਛਾ। ਨਾਈ ਬਰਾਦਰੀ ਨਾਲ ਇਹਨਾਂ ਦਾ ਤਲਕ ਹੈ ਤੇ ਇਹ ਬੜੇ ਜੀ ਪੁਰਾਣੇ ਜੁੰਦਾ ਇਤਿਹਾਸ ਹੀ ਨੇ ਜੀ। ਅੱਛਾ ਅੱਛਾ ਹਾਂਜੀ। ਅੱਛਾ, ਠੀਕ ਹੈ ਬਾਬਾ ਜੀ। ਕੀ ਨਾਮ ਆਪਣਾ? ਜ਼ੋਰ ਜ਼ਹੂਰ। ਤੁਸੀਂ ਜੱਦੀ ਇਸ ਪਿੰਡ ਦੇ ਰਹਿਣ ਵਾਲੇ ਹੋ? ਜੱਦੀ ਤੇ ਜਦੋਂ ਵੰਡ ਹੋਈ ਹੈ 47 ਦੀ, ਉਦੋਂ ਕਿੰਨੀ ਉਮਰ ਸੀ ਆਪਣੀ? ਮੇਰੀ ਉਦੋਂ ਦੀ ਪੈਦਾਇਸ਼ ਹੈ ਸਾਨੂੰ 47 ਚ। ਅੱਛਾ, ਉਦੋਂ ਤੁਸੀਂ ਜੰਮੇ ਉਸੇ ਸਾਲ। ਉਦੋਂ ਦੀ ਪੈਦਾਇਸ਼ ਤੇ ਹੈ। ਕੀ ਤੁਸੀਂ ਸੁਣਿਆ ਆਪਣੇ ਬਜ਼ੁਰਗਾਂ ਤੋਂ ਇਸ ਪਿੰਡ ਦਾ ਨੰਬਰਦਾਰ ਕਿਹੜਾ ਸੀ ਸਿੱਖਾਂ ਦੀ, ਅਗਰ ਮੈਂ ਦੌਰ ਦੀ ਗੱਲ ਕਰਾਂ? ਗੱਲ ਸਾਨੂੰ ਕਿ ਗੱਲ ਅਸੀਂ ਅਗਰ ਝੂਠ ਜੀ ਮਾਰ ਜੀ। ਹਾਂ। ਜਿਹੜੇ ਅਗਲੇ ਬੰਦੇ ਹਨ ਉਹ ਹਾਂ ਵੇਖੇ ਨੇ, ਪਿਛਲੇ ਵੇਖੇ ਨਹੀਂ। ਉਹ ਬਿਹਤਰ ਜਾਣਕਾਰੀ ਇਹਨਾਂ ਨੂੰ ਤੇ ਉਹ ਜੋ ਕੁਝ ਵੀ ਉਹਨਾਂ ਫਰਮਾਇਆ ਕਿ ਨਹੀਂ ਉਹ ਠੀਕ ਹੈ। ਇੱਥੋਂ ਦੇ ਮਸ਼ਹੂਰ ਜਿਹੜੇ ਸਨ ਪੁਸ਼ਕਰ, ਇੱਕ ਨਾਲ ਹੀ ਛੋਟਾ ਜਿਹਾ ਮਸ਼ਮੂਲਾ ਨਿਗਾਹ ਜਿਹਾ ਪਿੰਡ ਹੈ ਜਿਹੜਾ ਕਿ ਫਤਿਹਵਾੜੀ ਦੇ ਰਕਬੇ ਵਿੱਚ ਹੀ ਹੈ। ਹਾਂਜੀ। ਤੇ ਉੱਥੋਂ ਦਾ ਜਵੰਦਾ ਭਿੰਡਰ ਬੜਾ ਮਸ਼ਹੂਰ ਸੀ, ਜਿਹੜਾ ਕਿ ਡਾਕੇ ਮਾਰਦਾ ਹੁੰਦਾ ਸੀ ਜੰਮੂ ਤੇ ਅੰਮ੍ਰਿਤਸਰ ਤੱਕ। ਔਰ ਉੱਥੇ ਆਂਦਾ ਹੁੰਦਾ ਸੀ ਵੀ ਕਿਸੇ ਹੋਰ ਦਾ ਨਾਂ ਨਾ ਲਾਇਓ ਜੇ, ਮੈਂ ਜਵੰਦਾ ਵਾਂ ਪੁਸ਼ਕਰ ਦਾ। ਉਹ ਆਂਦਾ ਸੀ ਵੀ ਸਾਡਾ ਨਾਂ ਜਿਹੜਾ ਨਾ ਉਹ ਨਿਕਲੇ। ਉਹ ਇੱਕ ਕਿਰਦਾਰ ਇੱਥੋਂ ਦਾ ਜਿਹੜਾ ਨਾ ਉਹ ਮਸ਼ਹੂਰ ਸੀ। ਠੀਕ ਹੈ। ਤੇ ਬਾਕੀ ਇਹ ਵੀ 1947 ਬਾਰੇ ਇਹ ਦੱਸਦੇ ਨੇ ਵੀ ਇੱਥੇ ਸਰੈਣ ਸੁਪੁੱਤਰ ਬੂਟਾ ਸਿੰਘ ਜਿਹੜਾ ਨਾ ਉਹ ਕੁਝ ਚਿਰ ਮੁਸਲਮਾਨ ਹੋ ਕੇ 2-3 ਮਹੀਨੇ ਟਿਕੇ ਰਹੇ ਨੇ, ਪਰ ਉਹ ਵੀ ਫਿਰ ਚਲੇ ਗਏ। ਚਲੇ ਗਏ ਬਾਅਦ 'ਚ। ਠੀਕ। ਤੇ ਨੰਬਰਦਾਰੀ ਕਿਹਦੇ ਕੋਲ ਸੀ ਇਸ ਪਿੰਡ ਦੀ? ਨੰਬਰਦਾਰ ਇੱਥੋਂ ਦੇ ਮੁਸਲਮਾਨ ਹੀ ਸਨ। ਮੁਹੰਮਦ ਸ਼ਫੀ ਨੰਬਰਦਾਰ ਸਨ। ਗੁਲਾਮ ਰਸੂਲ। ਅੱਛਾ, ਇਹਨਾਂ ਦੇ ਤੁਹਾਡਾ ਦਾਦਾ ਜੀ। ਦਾਦਾ? ਹਾਂਜੀ। ਠੀਕ। ਗੁਲਾਮ ਰਸੂਲ, ਸਹੀ। ਗੁਲਾਮ ਕਾਦਰ ਦੋ ਭਰਾ ਸਨ। ਉਹ ਅੱਗੋਂ ਦੁਨੀਆ ਤੋਂ ਇੱਥੋਂ ਦੀਆਂ ਦੋ ਪੱਤੀਆਂ ਨੇ, 2 ਨੰਬਰਦਾਰ ਇੱਥੋਂ ਦੇ ਹੋਏ ਨੇ ਤੇ ਮੇਨ ਉਹ ਹੀ ਇੱਕ ਉਹਨਾਂ ਕੋਲ ਸੀ, ਪਤਾ ਨਹੀਂ ਕੋਈ ਸਿਰ ਸੀ ਉਹਨਾਂ ਤੋਂ ਸਨ। ਉਹਨਾਂ ਦੇ ਨਾਂ ਦਾ ਨਹੀਂ ਪਤਾ ਲੱਗਾ। ਕੋਈ ਐਸਾ ਨਾ ਬਾਬਾ ਜੀ ਤੁਹਾਡੇ ਦਾਦਾ ਜਾਨ ਦੱਸਦੇ ਹੋਣ ਕਿ ਜੀ ਉਸ ਘਰ ਨਾਲ ਸਾਡੀ ਬੜੀ ਪ੍ਰੀਤ ਸੀ, ਮੇਰਾ ਯਾਰ ਸੀ, ਨਾਂ ਚੇਤਿਆ ਤੁਹਾਨੂੰ? ਕੋਈ ਸਾਡੇ ਦੀ ਪਿਆਰ ਤੋਂ ਪਹਿਲੇ ਨਹੀਂ, ਕਦੀ ਮੌਕਾ ਨਹੀਂ ਮਿਲਿਆ ਉਹ ਬਜ਼ੁਰਗਾਂ ਪਿਛਲਿਆਂ ਦੀ ਗੱਲ ਹੈ ਜੀ। ਸਾਨੂੰ ਇੰਨਾ ਕੁ ਪਤਾ ਤੇ ਉਹਨਾਂ ਦੀ ਸੱਜਣ ਸਾਡੀ ਮਤਲਬ ਵਿੱਚ ਇਲਾਕਾ ਵਿਆਹ ਸੀ ਅਸੀਂ। ਬਾਕੀ ਇਹ ਪਿੰਡ ਜਿਹੜਾ ਨਾ ਇਹ ਇੱਕ ਪੁਰਾਣਾ ਕੋਟ ਹੈ ਤੇ ਇੱਕ ਫਤਿਹਵਾੜੀ ਹੈ। ਇਹ 2 ਪਿੰਡ ਆਪਸ ਵਿੱਚ ਰਲੇ ਨੇ। ਅੱਛਾ। ਤੇ ਜਿਹੜਾ ਪੁਰਾਣਾ ਕੋਟ ਹੈ ਉਹ ਪਿੰਡੋਂ ਪਹਾੜ ਵਾਲੀ ਵੱਖੀ ਹੈ ਠੀਕ ਹੈ। ਤੇ ਦੱਖਣ ਵਾਲੀ ਦੰਦੀ ਜਿਹੜਾ ਹੈ ਉਹ ਮਤਲਬ ਫਤਿਹਵਾੜੀ। ਇੱਥੇ ਵੀ ਕੋਈ ਕਿਲਾ ਰਿਹਾ ਕਿਸੇ ਦੇ ਕੱਚੇ ਕਲੇ ਪੁਰਾਣੇ ਦੌਰ 'ਚ ਹੁੰਦੇ ਸਨ, ਤਾਂ ਹੀ ਉਹ ਕੋਟ ਤੇ ਕੋਟਲੀ ਜਿਹੜੇ ਨੇ ਨਾ ਪਿੰਡਾਂ ਦੇ ਨਾਂ ਪੈਂਦੇ ਸਨ। ਛੋਟਿਆਂ ਕਿਲਿਆਂ ਨੂੰ ਕੋਟਲੀ ਅੱਛਾ। ਤੇ ਵੱਡਿਆਂ ਜਿੱਥੇ ਜਰਾ ਕੋਈ ਜਿਸ ਤਰ੍ਹਾਂ ਜਿੱਥੇ ਨਾ ਕਿਲਾ ਹੋਏਗਾ ਨਾ ਜੀ, ਤੇ ਕੋਟ ਉਹਦਾ ਮਤਲਬ ਉੱਥੇ ਕਿਲਾ ਸੀ। ਬਾਕੀ ਇੱਥੋਂ ਦੀਆਂ ਬੇਰੀਆਂ ਬੜੀਆਂ ਮਸ਼ਹੂਰ ਸਨ, ਫਤਿਹਵਾੜੀ ਦੀਆਂ ਪੁਸ਼ਕਰ ਦੀਆਂ। ਅੱਛਾ। ਬੜੀਆਂ ਬੇਰੀਆਂ ਮਸ਼ਹੂਰ ਸਨ, ਜਿੱਥੋਂ ਦੇ ਬੇਰ ਗੁਜਰਾਂ ਵਾਲੇ ਦੀ ਮੰਡੀ ਵਿੱਚ ਜਾ ਕੇ ਵੇਚੇ ਜਾਂਦੇ ਸਨ। ਜੀ ਜੀ। ਹਾਂਜੀ, ਠੀਕ ਹੈ। ਬਹੁਤ ਹੀ ਝਾਟਲੀਆਂ ਬੇਰੀਆਂ ਸਨ। ਘੋੜਿਆਂ ਤੇ ਖੜਦੇ ਹੁੰਦੇ ਹੁਣ ਪੱਖੀਆਂ ਤੇ। ਠੀਕ ਹੈ ਸਰ, ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਹੁੰਦੇ ਰਹੋ। ਲੰਬੜ ਹਾਂਜੀ ਸਰ ਜੀ, ਸਾਨੂੰ ਦੱਸੋ ਜੀ ਇਸ ਜਗ੍ਹਾ ਦੇ ਬਾਰੇ। ਤੇ ਇਹ ਜਗ੍ਹਾ ਮੌਜੂਦ ਹੈ ਪਿੰਡ ਫਤਿਹ ਵਾਲੀ, ਤੇ ਇੱਕ ਬੋਰਡ ਦਾ ਰੁੱਖ, ਇਹ ਵੀ ਪੁਰਾਣੀ ਨਿਸ਼ਾਨੀਆਂ ਵਿੱਚ ਤੁਸੀਂ ਕਹਿ ਸਕਦੇ ਹੋ। 1947 ਚ ਛੋਟਾ ਜਿਹਾ ਹੀ ਰੁੱਖ ਸੀ, ਅੱਛਾ। ਪਰ ਚਲੋ ਹੁਣ ਇਹ ਵੇ ਉਸ ਜ਼ਮਾਨੇ ਦੀ ਹੀ ਨਿਸ਼ਾਨੀ ਹੈ। ਜੀ ਜੀ। ਇਹ ਉਦੋਂ ਬੱਚਾ ਸੀ। ਤੇ ਇਹ ਪੀਰ ਸੈयद ਅਕਬਰ ਸ਼ਾਹ ਸਾਹਿਬ ਦਾ ਮਜ਼ਾਰ ਹੈ। ਔਰ ਉਹਨਾਂ ਦੇ ਨਾਲ ਉਹਨਾਂ ਦੇ ਵਾਲਦ ਬਾਬਾ ਜੀ ਹਾਕਮ ਸ਼ਾਹ ਸਾਹਿਬ ਔਰ ਪੀਰ ਦਸੁੰਦੀ ਸ਼ਾਹ ਸਾਹਿਬ ਦਾ ਮਜ਼ਾਰ ਹੈ। ਇਹ ਜਿਹੜੇ ਪੀਰ ਅਕਬਰ ਸ਼ਾਹ ਸਾਹਿਬ ਸਨ, ਇਹ ਸਕੂਲ ਟੀਚਰ ਰਹੇ ਨੇ। ਠੀਕ ਹੈ। ਇਸ ਪਿੰਡ ਦੀ ਖਾਸ ਜਿਹੜੀ ਸ਼ਖਸੀਅਤ ਰੂਹਾਨੀ ਸੀ ਉਹ ਪੀਰ ਸੈयद ਵਿਲਾਇਤ ਅਲੀ ਸ਼ਾਹ ਸਾਹਿਬ ਸਨ, ਜਿਹੜੇ ਪੀਰ ਅਕਬਰ ਸ਼ਾਹ ਸਾਹਿਬ ਦੇ ਬਹਿਨੋਈ ਸਨ। ਉਹ
ਪੂਰੇ ਪਾਕਿਸਤਾਨ ਦੇ ਮੰਨੇ ਪਰਮੰਨੇ ਉਹ ਆਲਮ ਸਨ ਔਰ ਪੀਰ ਸੈਯਦ ਜਮਾਤ ਅਲੀ ਸ਼ਾਹ ਸਾਹਿਬ ਕੋਲੋਂ ਉਹਨਾਂ ਨੇ ਕਸਬੇ ਫੈਜ਼ ਹਾਸਲ ਕੀਤਾ ਸੀ ਤੇ ਉਹਨਾਂ ਦਾ ਇਸਲਾਮੀ ਤਬਲੀਗ ਦੇ ਹਵਾਲੇ ਨਾਲ, ਤਕਰੀਰ ਦੇ ਹਵਾਲੇ ਨਾਲ ਬੜਾ ਨਾਂ ਹੈ ਜੀ। ਕੁਝ ਕਿਤਾਬਾਂ ਵੀ ਉਹਨਾਂ ਨੇ ਲਿਖੀਆਂ ਨੇ ਔਰ ਸ਼ਾਹ ਵਲਾਇਤ ਦੇ ਨਾਂ ਨਾਲ ਡਾਕਟਰ ਸ਼ਬਾਜ਼ ਮਲਕ ਨੇ ਵੀ ਆਪਣੀ ਕਿਤਾਬ 'ਚ ਉਹਨਾਂ ਦਾ ਜ਼ਿਕਰ ਕੀਤਾ ਹੈ। ਠੀਕ ਹੈ। ਤੇ ਉਹ ਏਡੇ ਮਸ਼ਹੂਰ ਸਨ ਕਿ ਗੱਤਕਾ ਖੇਡਦੇ ਸਨ, ਅੱਛਾ। ਪਹਿਲਵਾਨੀ ਕਰਦੇ ਸਨ, ਡੰਗਰ ਉਹਨਾਂ ਚਾਰੇ ਨੇ ਬਕਾਇਦਾ, ਹੂੰ। ਔਰ ਸੈਯਦ ਬਾਦਸ਼ਾਹ ਨੇ ਕੁਸ਼ਤੀ ਲੜੀ ਹੈ ਵਾਹ ਜੀ ਵਾਹ। ਔਰ ਸਿੱਖ ਉਹਨਾਂ ਦੇ ਮੁਰੀਦ ਸਨ ਭੂਰੇ ਕੇ ਤੇ ਫਤਿਹਵਾਲੀ ਦੇ, ਹੂੰ। ਔਰ ਉਹਨਾਂ ਦੀ ਖਾਤਰ ਉਹ ਡਾਂਗ ਸੋਟਾ ਲੈ ਕੇ ਵੀ ਕਚਹਿਰੀ ਅੱਪੜ ਜਾਂਦੇ ਸਨ। ਵਾਹ ਜੀ ਵਾਹ। ਤੇ ਪੀਰ ਸੈਯਦ ਵਲਾਇਤ ਹੁਸੈਨ ਸ਼ਾਹ ਸਾਹਿਬ ਨੇ ਸਾਰੀ ਜ਼ਿੰਦਗੀ ਭੂਰੇ ਕੇ ਖੁਤਬਾ ਜੁਮਾ ਦਿੱਤਾ ਹੈ ਹੂੰ। ਤੇ ਉਹਨਾਂ ਫਰਮਾਇਆ ਸੀ ਕਿ ਸਾਰਿਆਂ ਨਾਲ ਹੀ ਪਿਆਰ ਨਾਲ ਮੁਹੱਬਤ ਨਾਲ ਰਹਿਣਾ ਹੀ ਅਸਲ ਇਬਾਦਤ ਹੈ। ਵਾਹ ਕੀ ਬਾਤ। ਤੁਸੀਂ ਇਹ ਵੇਖੋ, ਐਡੀ ਮਹਾਨ ਹਸਤੀ ਹੋਣ ਦੇ ਬਾਵਜੂਦ ਹੂੰ। ਉਹ ਇੰਨੇ ਕੁ ਖਿਆਲ ਰੱਖਦੇ ਸਨ ਆਪਣੇ ਹਿੰਦੂ ਤੇ ਸਿੱਖ ਮੁਰੀਦਾਂ ਦਾ ਹੂੰ। ਕਿ ਜਦੋਂ ਜਮਾਤ ਕਰਾ ਕੇ ਮਸਜਿਦ ਤੋਂ ਬਾਹਰ ਆਉਂਦੇ ਸਨ ਤੇ ਸਿੱਖ ਝੱਜਰ ਲੈ ਕੇ ਬਾਹਰ ਖਲੋਤੇ ਹੁੰਦੇ ਸਨ ਕਿ ਸਰਕਾਰ ਸਾਨੂੰ ਹੀਰ ਵਾਰਿਸ ਸ਼ਾਹ ਦੇ 2 ਬੋਲ ਸੁਣਾ ਦਿਓ। ਵਾਹ ਜੀ ਵਾਹ। ਤੇ ਪੀਰ ਸਾਹਿਬ ਫਿਰ ਝੱਜਰ ਨਾਲ ਉਹਨਾਂ ਨੂੰ ਹੀਰ ਵਾਰਿਸ ਸ਼ਾਹ ਸੁਣਾਉਂਦੇ ਹੁੰਦੇ ਸਨ। ਥੱਲੇ ਜਾ ਕੇ ਝੱਜਰ ਸਿੱਖ ਵਜਾਉਂਦੇ ਸਨ ਨਾਲ ਦੇ, ਅੱਛਾ। ਤੇ ਪੀਰ ਸਾਹਿਬ ਜਿਹੜੇ ਨੇ ਉਹ ਕਲਾਮ ਪੀਰ ਵਾਰਿਸ ਸ਼ਾਹ ਸਰਕਾਰ ਦਾ ਜਿਹੜਾ ਉਹ ਹਲਾਉਂਦੇ ਸਨ। ਠੀਕ। ਪੀਰ ਵਲਾਇਤ ਅਲੀ ਸ਼ਾਹ ਸਾਹਿਬ ਹੈ ਨਾ? ਪੀਰ ਸੈਯਦ ਵਲਾਇਤ ਅਲੀ ਸ਼ਾਹ ਸਾਹਿਬ। ਵਾਹ ਜੀ। ਇਹਨਾਂ ਦਾ ਵਸਾਲ ਜਿਹੜਾ 80 ਦੀ ਦਹਾਈ ਵਿੱਚ ਹੋਇਆ। ਠੀਕ ਹੈ। ਇਹਨਾਂ ਜਿੱਥੇ ਕਿਤੇ ਵੀ ਇਹ ਗਏ ਨੇ, ਹੂੰ। ਜੁਮਾ ਪੜਾਇਆ, ਈਦ ਪੜਾਈ ਹੈ ਹੂੰ। ਔਰ ਨਮਾਜ਼ ਇਹਨਾਂ ਨੇ ਜਿਹੜੀ ਵੀ ਅਦਾ ਕੀਤੀ, ਇਹਨਾਂ ਨੇ ਫਰਮਾਇਆ ਵੀ ਅਸੀਂ ਹੁਣ ਚੱਲੇ ਆ ਮੱਕਾ ਮੁਕਰਮਾ ਹੂੰ। ਤੇ ਸ਼ਹਿਰੇ ਦਿਲਬਰ ਅਸੀਂ ਚੱਲੇ ਆ ਤੇ ਦੁਆ ਕਰਿਓ ਵੀ ਅਸੀਂ ਵਾਪਸ ਨਾ ਹੀ ਆਈਏ। ਵਾਹ ਵਾਹ। ਉਹ ਪਰਵਾਨਾ ਕਾਹਦਾ ਹੂੰ। ਜਿਹੜਾ ਸ਼ਮਾ ਤੂੰ ਉਂਝ ਹੀ ਪਰਤ ਕੇ ਆ ਜਾਏ। ਵਾਹ ਜੀ ਵਾਹ। ਇਹ ਉੱਥੇ ਹੀ ਰਹੇ ਨੇ, ਇਹਨਾਂ ਦਾ ਵਸਾਲ ਫਿਰ ਉੱਥੇ ਹਰਮੈਨ ਸ਼ਰੀਫੈਨ ਚ ਹੀ ਹੋਇਆ, ਅੱਲਾਹ। ਉੱਥੇ ਹੀ ਦਫਨ ਨੇ। ਵਾਹ ਜੀ ਵਾਹ। ਵਾਹ ਜੀ ਵਾਹ। ਇਸ ਤੋਂ ਇਲਾਵਾ ਜਿਹੜਾ ਸਾਡੇ ਇੱਥੇ ਬਜ਼ੁਰਗ ਜਿਹੜੇ ਮਸ਼ਹੂਰ ਨੇ, ਬਾਬਾ ਜੀ ਝਾੜ ਪੀੜ ਸਰਕਾਰ ਜੀ। ਔਰ ਬਾਬਾ ਚਿਮਨ ਸ਼ਾਹ ਜੋਗੀ। ਹੂੰ। ਬਾਬਾ ਚਿਮਨ ਸ਼ਾਹ ਜੋਗੀ ਦਾ ਮਜ਼ਾਰ ਵੀ ਜਿਹੜਾ ਉਹ ਫਤਿਹ ਵਾਲੀ ਦੀ ਜੂਹ 'ਚ ਹੈ ਠੀਕ ਹੈ। ਤੇ ਝਾੜ ਪੀੜ ਸਰਕਾਰ ਦਾ ਵੀ। ਝਾੜ ਪੀੜ ਸਰਕਾਰ ਨੂੰ ਜਿਹੜਾ ਸਾਰੇ ਆਲੇ ਦੁਆਲੇ ਦੇ ਪਿੰਡ ਸਿੱਖਾਂ ਦੇ ਜਿਹੜੇ ਸਨ ਉਹ ਮੰਨਦੇ ਸਨ। ਠੀਕ। ਉਹਨਾਂ ਦਾ ਮੇਲਾ ਇੱਥੇ ਮਸ਼ਹੂਰ ਹੁੰਦਾ ਸੀ, ਝਾੜ ਪੀੜ ਵਾਲਾ ਮੇਲਾ। ਅੱਛਾ। ਪੀੜ ਹੀ ਝਾੜ ਛੱਡਦੇ ਹਾਂ। ਹਾਂ ਹਾਂ। ਉਹ ਬੜੀ ਮਸ਼ਹੂਰ ਹਸਤੀ ਨੇ ਜੀ ਜੀ। ਜਿਹਨੂੰ ਪੀੜ ਹੁੰਦੀ ਸੀ ਨਾ ਝਾੜ ਛੱਡਦੇ ਉਹ ਨਹੀਂ ਜੀ ਰਹਿੰਦੀ। ਇਹ ਬਾਬਾ ਚਿਮਨ ਸ਼ਾਹ ਜੋਗੀ ਜਿਹੜੇ ਸਨ ਇਹ ਵੀ ਬੜੇ ਕਰਨੀ ਵਾਲੇ ਸਾਧੂ ਹੋਏ ਨੇ। ਇਹਨਾਂ ਨੂੰ ਕਲਾਸ ਵਾਲੇ ਦੇ ਸਿੱਖ ਸਰਦਾਰਾਂ ਨੇ 12.5 ਕਿੱਲੇ ਜ਼ਮੀਨ ਜਿਹੜੀ ਹੈ ਨਾ ਉਹ ਦਾਨ ਕੀਤੀ। ਅੱਛਾ ਜੀ। ਹਾਂਜੀ। ਵਾਹ ਜੀ। ਤੇ ਠੀਕ। ਉਹਨਾਂ ਨੇ ਖੂਹੀ ਜਿਹੜੀ ਉਹ ਆਪ ਕੱਢ ਕੇ ਉਹਦਾ ਪਾਣੀ ਪੀਤਾ ਸੀ। ਉਹਨਾਂ ਦੀ ਉਹ ਖੂਹੀ ਅਜੇ ਤੱਕ ਉੱਥੇ ਹੈ। ਜੀ ਜੀ। ਸਰ ਜੀ ਹੁਣ ਅਸੀਂ ਦਰਗਾਹ ਸ਼ਰੀਫ ਵੱਲ ਜਾਂਦੇ ਆ ਤੇ ਇੱਥੇ ਕਿਹੜੀ ਹਸਤੀ ਆਰਾਮ ਫਰਮਾ ਰਹੇ ਨੇ? ਇੱਥੇ ਪੀਰ ਸੈਯਦ ਅਕਬਰ ਸ਼ਾਹ ਸਾਹਿਬ। ਅੱਛਾ। ਪੀਰ ਸੈਯਦ ਉਹ ਪੀਰ ਸੈਯਦ ਵਲਾਇਤ ਅਲੀ ਸ਼ਾਹ ਸਾਹਿਬ ਦੇ ਬੇਟੇ ਸਨ? ਨਹੀਂ, ਇਹ ਉਹਨਾਂ ਦੇ ਬਰਾਦਰੇ ਨਿਸਬਤੀ ਸਨ। ਅੱਛਾ ਅੱਛਾ। ਇਹਨਾਂ ਦੀ ਭੈਣ ਸੀ ਉਹਨਾਂ ਵੱਲ। ਜੀ ਜੀ ਜੀ। ਠੀਕ। ਤੇ ਇੱਥੇ ਪੀਰ ਦਸੁੰਦੀ ਸ਼ਾਹ ਸਾਹਿਬ ਜਿਹੜੇ ਕਿ ਉਹਨਾਂ ਦੇ ਬਜ਼ੁਰਗ ਨੇ ਉਹ ਦਫਨ ਨੇ। ਜੀ ਜੀ। ਅੰਦਰ ਪੀਰ ਵਲਾਇਤ ਸ਼ਾਹ ਸਾਹਿਬ ਦੀ ਤਸਵੀਰ ਵੀ ਲੱਗੀ ਹੋਏ। ਪਿੰਡ ਫਤਿਹ ਅਲੀ ਜੀ, ਸਿਆਲਕੋਟ ਜ਼ਿਲ੍ਹੇ ਦਾ ਤੇ ਤਹਿਸੀਲ ਪਸਰੂਰ ਦਾ ਵੀ ਆਖਰੀ ਪਿੰਡ ਕਹਿ ਸਕਦੇ ਤੁਸੀਂ। ਪਸਰੂਰ ਦਾ ਇਹ ਹਾਂ। ਅੱਛਾ ਜੀ। ਹੈ ਨੇ ਜੀ ਮਜ਼ਾਰਾਤ। ਵਾਹ ਜੀ। ਹਸਤੀਆਂ ਪਿੰਡ ਫਤਿਹ ਅਲੀ ਦੀਆਂ, ਉੱਚੇ ਤੇ ਸੱਚੇ ਸੁੱਚੇ ਲੋਕ। ਕਿਸਨਾ ਦੇ ਜਿਹੜੇ ਮਜ਼ਾਰ ਨੇ ਦੂਸਰੀ ਤਰ੍ਹਾਂ ਤੇ ਲਿਖਿਆ ਵੀ ਨਹੀਂ ਇਹਨਾਂ ਨੇ। ਇਹ ਨਾ ਉਹ ਮੇਰਾ ਖਿਆਲ ਉਹ ਕਰ ਰਹੇ ਨੇ ਮੇਰਾ ਨਵੇਂ ਪੀਰ ਸੈਯਦ ਅਕਬਰ ਅਲੀ ਸ਼ਾਹ, ਪੀਰ ਸੈਯਦ ਵਲਾਇਤ ਅਲੀ ਸ਼ਾਹ ਉਹ ਨੇ ਉਹਨਾਂ ਦੇ ਜਿਹੜੇ ਸਿੱਖਾਂ ਦੇ ਵੀ ਮੁਸ਼ਰਫ। ਅੱਛਾ ਅੱਛਾ ਅੱਛਾ। ਇਹ ਬੜੀ ਮਸ਼ਹੂਰ ਹਸਤੀ ਨੇ। ਪੀਰ ਸੈਯਦ ਜਮਾਤ ਅਲੀ ਸ਼ਾਹ ਸਾਹਿਬ ਕੋਲੋਂ ਇਹਨਾਂ ਨੇ ਸਬਕਨ ਕੁਰਾਨ ਹਦੀਸ ਪੜ੍ਹੀ। ਵਾਹ ਜੀ ਵਾਹ। ਅਲੀਪੁਰ ਸੈਦਾਂ ਦਾ। ਤੇ ਇਹ ਪੀਰ ਸੈਯਦ ਚੰਦ ਪੀਰ ਗਿਲਾਨੀ ਇਹ ਮੌਜੂਦਾ ਗੱਦੀ ਨਸ਼ੀਨ ਨੇ ਜਿਹੜੇ ਕਿ ਇਹ ਤਾਂ ਮੈਨੂੰ ਵੀ ਮਿਲਦੇ ਪਿੰਡੀ ਬਣਦੇ ਨੇ। ਮੈਨੂੰ ਮਿਲਦੇ ਰਹੇ। ਅੱਛਾ ਅੱਛਾ। ਇਹ ਜਾਣ ਕੇ ਚੀਨੇ ਨੇ। ਠੀਕ ਹੈ। ਤੇ ਇਹ ਜੀ ਆਪਣਾ ਉਰਸ ਦੀ ਡੇਟ ਲਿਖੀ ਹੈ 20 ਜੇਠ 2 ਜੂਨ ਉਰਸ ਮੁਬਾਰਕ। ਹੁਣ ਕੋਈ ਨਹੀਂ ਜਾਣ ਕੇ ਦਾ ਸਹੀ ਹੋ। ਹਾਂਜੀ। ਇਹ ਜਿਹੜੇ ਸਗੇ ਜਾਣਦੀ ਨੇ ਮੇਰੇ ਕੋਲ ਆਸਾਂ ਨਹੀਂ ਹੁੰਦੇ। ਹਾਂਜੀ। ਅੱਛਾ ਅੱਛਾ।
ਉਹ ਸ਼ਾਹ ਸਾਹਿਬ ਦੀ ਔਲਾਦ ਆਪਣੀ ਨਹੀਂ ਸੀ ਨਾ ਉਹ ਜਿਹੜਾ ਰੌਲਾ ਸੀ ਨਾ ਤੇ ਇਸ ਵਾਸਤੇ ਉਹ ਹੀ ਬੈਠੇ। ਉਹ ਗੱਲ ਤੇ ਹੁੰਦੀ ਮਾਨੂੰ ਪੀੜੀ ਲਾਦਾ ਪਿੰਡ ਚੋਂ ਗਾਂ ਦੇ ਜ਼ਿੰਮੇਦਾਰ ਅੱਛਾ ਸਰ, ਇਹ ਛੱਪੜ ਪੁਰਾਣਾ ਵੀ ਮਤਲਬ ਆਪਣੀ 1947 ਤੋਂ ਪਹਿਲੇ ਵੀ ਛੱਪੜ ਹੀ ਸੀ ਹੈ ਨਾ? ਜੀ ਇਹ 1947 ਤੋਂ ਪਹਿਲਾਂ ਵੀ ਛੱਪੜ ਸੀ ਪਿੰਡ ਦੇ ਲਹਿੰਦੇ ਪਾਸੇ, ਹੂੰ ਸੈਦਾਂ ਦੇ ਮੁਹੱਲੇ ਵਾਲੇ ਪਾਸੇ। ਜੀ ਜੀ। ਔਰ ਇੱਥੇ ਰਕਬਾ ਜਿਹੜਾ ਉਹ ਪੀਰਾਂ ਦਿੱਤਾ ਮਸ਼ਹੂਰ ਸੀ। ਸੈयद ਬਾਦਸ਼ਾਹਾਂ ਨੇ ਸਿੱਖਾਂ ਨੂੰ ਹੀ ਉਹ ਜੱਟਾਂ ਨੂੰ ਰਕਬਾ ਦੇ ਦਿੱਤਾ। ਵਾਹ, ਇਹ ਬੜੇ ਦਾਨੀ ਸੈयद ਸਨ ਜੀ, ਮਤਲਬ ਸਿੱਖ ਕਮਿਊਨਿਟੀ ਬੜੀ ਅਕੀਦਤ ਰੱਖਦੇ ਸਨ ਬਹੁਤ ਇਹਨਾਂ ਦੇ ਜ਼ਿਆਦਾ ਨਾਲ। ਜੀ। ਔਰ ਬਕਾਇਦਾ ਉਹ ਭਰੀ ਦਿੰਦੇ ਹੁੰਦੇ ਸਨ, ਜਿਹੜੀ ਹੈ ਨਾ ਸ਼ਾਹ ਸਾਹਿਬ ਨੂੰ ਨਜ਼ਰ ਨਿਆਜ਼ ਜਿਹੜੀ ਉਹ ਦਿੰਦੇ ਹੁੰਦੇ ਸਨ ਅੱਛਾ ਅੱਛਾ, ਸਿੱਖ ਜ਼ਿਮੀਂਦਾਰ ਜਿਹੜੇ। ਠੀਕ ਠੀਕ। ਹਾਂਜੀ, ਬੜਾ ਹੀ ਸਤਿਕਾਰ ਕਰਦੇ ਸਨ ਇਹਨਾਂ ਦਾ। ਜੀ ਜੀ, ਬਹੁਤ ਵਧੀਆ ਜੀ। ਅੱਜ ਹੀ ਮੈਂ ਤੁਹਾਨੂੰ ਇਸ ਵੇਲੇ ਇੱਕ ਦਰਗਾਹ ਸ਼ਰੀਫ ਦਾ ਵੀ ਦਿਖਾ ਰਿਹਾ ਹਾਂ, ਜਿਹਦਾ ਜ਼ਿਕਰ ਪਿਛੇ ਸਰ ਨਈਮ ਸਾਹਿਬ ਨੇ ਕੀਤਾ ਸੀ। ਝਾੜਪੀੜ ਸਰਕਾਰ ਉਹ ਇੱਥੇ ਆਰਾਮ ਫਰਮਾ ਨੇ ਜੀ, ਜਿਨ੍ਹਾਂ ਨੂੰ ਭੂਰੇ ਵਾਲੀ, ਫਤਿਹ ਵਾਲੀ, ਸ਼ਮੀਰਪੁਰ, ਹਰਵੈਂਸਪੁਰ ਦੀ ਸਿੱਖ ਕਮਿਊਨਿਟੀ, ਹਿੰਦੂ ਕਮਿਊਨਿਟੀ ਬੜੀ ਇਹਨਾਂ ਨੂੰ ਮੰਨਦੀ ਸੀ, ਇਹਨਾਂ ਦੀ ਮੰਨਤਾ ਸੀ। ਤੇ ਇਹ ਇੱਕ ਬੇਰੀ ਦਾ ਬੂਟਾ ਹੈ ਜੀ ਪੁਰਾਣਾ। ਹਾਂਜੀ, ਤੇ ਇਹ ਜੀ ਦਰਬਾਰ ਜੀ। ਹਾਂ ਹਾਂ, ਖੋਲੋ। ਇਹ ਜੀ ਉਹਦਾ ਮੈਂ ਤੁਹਾਨੂੰ ਦਰਬਾਰ ਸ਼ੀ ਦਾ ਵੀ ਦਿਖਾ ਰਿਹਾ। ਸਰ ਹੋਰਾਂ ਨੇ ਦੱਸਿਆ ਸਾਨੂੰ ਕਿ ਇੱਥੇ ਸਿੱਖ ਕਮਿਊਨਿਟੀ ਦੇ ਜਿਹੜੇ ਲੋਕ ਨੇ ਉਹ ਮੰਨਦੇ ਸਨ। ਮੈਂ ਤੁਹਾਨੂੰ ਅੰਦਰੋਂ ਵੀ ਦਿਖਾਉਣ ਲੱਗਾ। ਬਾਬਾ ਜੀ ਜਾਰ ਸ਼ਾਹ ਸਰਕਾਰ ਇੱਥੇ ਆਰਾਮ ਫਰਮਾ ਰਹੇ ਨੇ। ਉਹਨਾਂ ਦਾ ਤੁਹਾਨੂੰ ਮੈਂ ਵੀ ਦਿਖਾ ਰਿਹਾ। ਬੜੇ ਜ਼ਾਰੇ ਬਜ਼ੁਰਗ ਇਸ ਇਲਾਕੇ ਦੇ